ਪੰਜਾਬ ਦੇ ਸਕੂਲਾਂ ਦੇ ਵਿੱਚ ਜਾਂ ਆਲੇ ਦੁਆਲੇ ਦੇ ਵਿੱਚ ਇਹੋ ਜਿਹਾ ਮਾਹੌਲ ਬਣਾਇਆ ਗਿਆ ਹੈ ਕਿ ਪਿਛਲੇ 25-30 ਸਾਲਾਂ ਦੇ ਵਿੱਚ ਸਾਡੀ ਕੌਮ ਨੂੰ ਉਹਦੇ ਇਤਿਹਾਸ ਤੋਂ ਤੋੜਿਆ ਗਿਆ। ਸਾਡੀ ਕੌਮ ਦੇ ਬੱਚੇ ਆਪਦੀ ਹੀ ਕੌਮ ਦੇ ਖਿਲਾਫ ਜਦੋਂ ਬੋਲਦੇ ਆ ਤਾਂ ਉਦੋਂ ਗੁੱਸਾ ਤਾਂ ਬੜਾ ਆਉਂਦਾ, ਪਰ ਫਿਰ ਉਦੋਂ ਸਮਝ ਲੱਗਦੀ ਆ ਕਿ ਇਹਨੂੰ ਕਹਿੰਦੇ ਆ ਗੁਲਾਮੀ। ਇਉਂ ਹਕੂਮਤਾਂ ਜਿਹੜੀਆਂ ਨੇ ਤੁਹਾਡੇ ਹੀ ਬੱਚਿਆਂ ਨੂੰ ਤੁਹਾਡੇ ਖਿਲਾਫ ਕਰ ਦਿੰਦੀ। ਪੰਜਾਬ ਦੇ ਵਿੱਚ ਜਿਹੜਾ ਨਾਗਪੁਰ ਤੇ ਦਿੱਲੀ ਨਾਲ ਖੁਫੀਆ ਏਜੰਸੀਆਂ ਨਾਲ ਮਿਲ ਕੇ ਕੁਝ ਹਿੰਦੂਆਂ ਦੇ ਤੇ ਕੁਝ ਹੋਰ ਬਕਾਊ ਮਾਲ ਨੂੰ ਇੱਥੇ ਜਿਵੇਂ ਸਰਸੇ ਡੇਰਾ ਭਨਿਆਰਾ ਡੇਰਾ ਇਵੇਂ ਦਾ ਇਹ ਇੱਕ ਨਮੂਨਾ ਇੱਥੇ ਇਹ ਜਿਹੜਾ ਈਸਾਈ ਮਤ ਪੰਜਾਬ ਚ ਆ। ਸਾਡੇ ਭੈਣ ਭਰਾ ਦੂਰ ਬੈਠੇ ਆਪਦੇ ਕੋਲੋਂ ਹੀ ਮਨਮਤੀਆਂ ਦੀਆਂ ਗੱਲਾਂ ਸੋਚੀ ਜਾਂਦੇ ਆ ਸਨੀ ਪੰਜਾਬ ਦੇ ਵਿੱਚ ਸਿੱਖਾਂ ਦਾ ਈਸਾਈਆਂ ਨਾਲ ਟਕਰਾਅ ਹੋ ਗਿਆ। ਬਿਲਕੁਲ ਨਹੀਂ। ਇਹ ਜਿਹੜੇ ਪਖੰਡੀ ਜਿਹੜੇ ਸਿੱਖਾਂ ਅਤੇ ਈਸਾਈ ਲੋਕਾਂ ਦੇ ਵਿਚਾਲੇ ਟਕਰਾਅ ਬਣਾ ਰਹੇ ਲੋਕ ਨੇ ਨਾ, ਇਹ ਡਰਾਮੇਬਾਜ਼ ਤਾਂ ਭਾਰਤੀ ਖੁਫੀਆ ਏਜੰਸੀਆਂ ਦੇ ਹਿਸਾਬ ਨਾਲ ਚੱਲਦੇ ਆ। ਇਹਨਾਂ ਨੇ ਹਰ ਉਹ ਹਰਕਤ ਕਰਨੀ ਆ ਜਿਹਦੇ ਨਾਲ ਸਿੱਖ ਜਿਹੜੇ ਆ ਉਹ ਮੈਦਾਨ ਵਿੱਚ ਆਉਣ ਤੇ ਲੜਾਈ ਝਗੜਾ ਹੋਵੇ। ਪੰਜਾਬ ਦੇ ਵਿੱਚ ਈਸਾਈ ਜੋ ਕੁਝ ਕਰਦੇ ਆ, ਜੋ ਜਾਦੂ ਟੂਣਾ, ਜੋ ਕਾਲਾ ਜਾਦੂ ਮੈਜਿਕ ਜਿਹਾ, ਇਹ ਸਾਰਾ ਜਿਹੜਾ ਇਹ ਤਾਂ ਕਾਨੂੰਨ ਤਾਂ ਗਲਤ ਹੈਗਾ ਹੀ ਹੈ, ਨੈਤਿਕ ਪੱਖੋਂ ਵੀ ਗਲਤ ਹੈ। ਈਸਾਈ ਮਤ ਵੀ ਇਹਨਾਂ ਗੱਲਾਂ ਦੀ ਆਗਿਆ ਨਹੀਂ ਦਿੰਦੇ। ਹਿੰਦੂ ਤਵੀਏ ਅੱਗਾ ਲਾ ਦੇਣ, ਚਰਚ ਭੰਨ ਦੇਣ, ਜ਼ੁਲਮ ਕਰਨ ਤੇ ਹਰ ਜ਼ੁਲਮ ਦੇ ਬਾਰੇ ਸਾਰੇ ਸੰਸਾਰ ਦੇ ਈਸਾਈਆਂ ਨੂੰ ਪਤਾ ਵੀ ਹੋਵੇ ਤੇ ਕਦੇ ਕੋਈ ਉਹਨਾਂ ਨੂੰ ਕੁਝ ਕਵੇ ਨਾ, ਤੇ ਸਿੱਖਾਂ ਨੇ ਕੁਝ ਕੀਤਾ ਨਹੀਂ, ਕਤਰਿਆ ਨਹੀਂ, ਤੇ ਸਿੱਖਾਂ ਨੂੰ ਐਵੇਂ ਰੌਲਾ ਪਾਇਆ ਪਿਆ ਵੀ ਜੀ ਤੁਸੀਂ ਜੇ ਕੋਈ ਪੰਗਾ ਲਿਆ ਉੱਥੇ ਪੋਪ ਨੇ ਆਰਡਰ ਕਰ ਦੇਣਾ, ਤੁਹਾਡਾ ਪਤਾ ਨਹੀਂ ਕੀ ਕੁਝ ਕਰ ਦੇਣਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਸਿੱਖ ਸੰਗਤਾਂ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਤੇ ਬਾਅਦ ਵਿੱਚ ਗੁਰਦੁਆਰਾ B ਬਲਾਕ ਸ਼ਹੀਦਗੰਜ B ਬਲਾਕ ਵਿਖੇ ਮਨਾਇਆ ਗਿਆ, ਜਿੱਥੇ ਸਿੱਖ ਸੰਗਤਾਂ ਨੇ ਸ਼ਹੀਦਾਂ ਪ੍ਰਤੀ ਆਪਣੇ ਅਦਬ ਸਤਿਕਾਰ ਨੂੰ ਭੇਂਟ ਕੀਤਾ ਹੈ। ਉੱਥੇ ਨਾਲ ਦੀ ਨਾਲ ਇਸ ਮੌਕੇ ਦੇ ਉੱਤੇ ਬੇਅੰਤੇ ਬੁੱਚੜਦੇ ਤੇ ਭਾਰਤੀ ਹਕੂਮਤ ਦੇ ਜ਼ੁਲਮਾਂ ਦੀ ਜਿਹੜੀ ਕਹਾਣੀ ਆ ਉਹ ਵੀ ਸਾਂਝੀ ਕੀਤੀ ਗਈ। ਇਹ ਇੱਕ ਚੰਗੀ ਪਿਰਤ ਪੈ ਗਈ ਆ ਕਿ ਅਕਾਲ ਤਖਤ ਸਾਹਿਬ ਵਿਖੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਸ਼ਹੀਦ ਬੇਅੰਤ ਸਿੰਘ, ਸ਼ਹੀਦ ਕੇਹਰ ਸਿੰਘ, ਸ਼ਹੀਦ ਸਤਵੰਤ ਸਿੰਘ, ਇਵੇਂ ਹੀ 6 ਜੂਨ ਦੇ ਘੱਲੂਘਾਰੇ ਦੇ ਸ਼ਹੀਦ ਭਾਈ ਅਮਰੀਕ ਸਿੰਘ ਜੀ, ਸ਼ਹੀਦ ਜਨਰਲ ਸੁਰੇਖ ਸਿੰਘ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਹੋਰ ਸਾਰਿਆਂ ਸ਼ਹੀਦਾਂ ਦੇ ਜਿਹੜੇ ਦਿਹਾੜੇ ਆ ਉਹ ਮਨਾਏ ਜਾਂਦੇ ਆ। ਇਸੇ ਤਰ੍ਹਾਂ ਜਿਹੜੀ ਆਪਾਂ ਜੂਨ 1984 ਦੇ ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕੀਤੀ ਸੀਗੀ, ਜਦੋਂ ਇਹ ਕੰਮ 2004-05 ਚ ਆਪਾਂ ਸ਼ੁਰੂ ਕੀਤਾ ਸੀ, ਉਦੋਂ ਮੈਨੂੰ ਇਹਦੀ ਇੰਨੀ ਅਹਿਮੀਅਤ ਨਹੀਂ ਸੀ ਪਤਾ, ਪਰ ਅੱਜ ਬੜਾ ਆਨੰਦ ਆਉਂਦਾ ਜਦੋਂ ਇਹ ਦੇਖੀਦਾ ਵੀ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਸ਼ਹੀਦੀ ਯਾਦਗਾਰ ਬਣੀ ਹੈ, ਉੱਥੇ ਅੰਦਰ ਜਿਹੜਾ ਇਹ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਹੈ ਉਹਦੇ ਵਿੱਚ ਵਾਰੀ ਅਨੁਸਾਰ ਸਾਰੇ ਸ਼ਹੀਦਾਂ ਦੇ ਜਿਹੜੇ ਮੁਤਲਕ ਅਖੰਡ ਪਾਠਾਂ ਦੇ ਭੋਗ ਜਿਹੜੇ ਆ ਉਹ ਲਗਾਤਾਰ ਚੱਲ ਰਹੇ ਆ। ਯਾਨੀ ਕਿ ਇੱਕ ਸ਼ਹੀਦ ਦੇ ਸੰਬੰਧ ਵਿੱਚ ਅਖੰਡ ਪਾਠ ਪ੍ਰਕਾਸ਼ ਕਰਕੇ ਜਦੋਂ ਉਹਦਾ ਭੋਗ ਪੈਂਦਾ, ਉਹਦੇ ਪਰਿਵਾਰਕ ਮੈਂਬਰਾਂ ਦੇ ਨਾਲ ਉਸ ਚੀਜ਼ ਦੇ ਬਾਰੇ ਸਾਰੀ ਜਿਹੜੀ ਮਰਿਆਦਾ ਦੇ ਅਨੁਸਾਰ ਗੱਲ ਹੁੰਦੀ ਆ, ਸੱਦੇ ਜਾਂਦੇ ਆ। ਫਿਰ ਦੂਜੇ ਸ਼ਹੀਦ ਪਰਿਵਾਰ ਨੂੰ ਜਿਹੜਾ ਹੈਗਾ ਉੱਥੇ ਅਗਲੇ ਸ਼ਹੀਦ ਦਾ ਜਿਹੜਾ ਭੋਗ ਆ ਉਹ ਆ ਜਾਂਦਾ। ਇਸ ਤਰੀਕੇ ਨਾਲ ਉਹ ਡਾਇਰੈਕਟਰੀ ਦੇ ਸਾਰੇ ਸ਼ਹੀਦਾਂ ਦੇ ਬਾਰੇ ਜਿਹੜਾ ਆਪਣਾ ਸ਼ਹੀਦੀ ਯਾਦਗਾਰ ਆ ਦਰਬਾਰ ਸਾਹਿਬ ਕੰਪਲੈਕਸ 'ਚ, ਉੱਥੇ ਇਹ ਚੱਲ ਰਿਹਾ। ਇਸੇ ਤਰੀਕੇ ਨਾਲ ਕੁਛ ਸ਼ਹੀਦਾਂ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਆਪਾਂ ਨੂੰ ਪਤਾ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗੀਆਂ ਹੋਈਆਂ ਨੇ ਤੇ ਬਹੁਤਿਆਂ ਦੀਆਂ ਅਜੇ ਨਹੀਂ ਲੱਗੀਆਂ ਤੇ ਲੱਗਣੀਆਂ ਚਾਹੀਦੀਆਂ ਨੇ। ਅਕਸਰ ਹੀ ਆਪਣੇ ਪੰਥਕ ਸਫਾਂ 'ਚ ਇਸ ਗੱਲ ਦਾ ਇਤਰਾਜ਼ ਉੱਠਦਾ ਰਹਿੰਦਾ ਕਿ ਕਈ ਇਹੋ ਜਿਹੇ ਆਗੂ ਜਾਂ ਸ਼ਖਸੀਅਤਾਂ ਨੇ ਜਿਨ੍ਹਾਂ ਦੀਆਂ ਫੋਟੋਆਂ ਉਹਨਾਂ ਦੇ ਕੁਝ ਕਾਰਨ ਹੈਗੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਜਿਨ੍ਹਾਂ ਕਰਕੇ ਉਹਨਾਂ ਦੀਆਂ ਫੋਟੋਆਂ ਤੇ ਇਤਰਾਜ਼ ਉੱਠਦਾ। ਪਰ ਜਿੱਥੇ ਬਾਦਲ ਪਰਿਵਾਰ ਨਾਲ ਜਾਂ ਬਾਦਲ ਦਲ ਨਾਲ ਵਫਾ ਰੱਖਣ ਵਾਲੇ ਲੋਕਾਂ ਦੀਆਂ ਫੋਟੋਆਂ ਸਿੱਧੀ ਖਬਰ ਆਉਂਦੀ ਆ ਕਿ ਆ ਲੱਗੀ ਜੀ ਫਲਾਣੇ ਦੀ ਫੋਟੋ, ਦੂਜੇ ਪਾਸੇ ਜਿਹੜੇ ਪੰਥਕ ਸਫਾਂ ਦੇ ਵਿੱਚ ਬਾਦਲ ਦਲ ਤੋਂ ਬਿਨਾਂ ਵਾਲੇ ਗੁਰਸਿੱਖ ਪਿਆਰੇ ਆ, ਉਹਨਾਂ ਲਈ ਇੱਥੇ ਕੋਈ ਸਪੇਸ ਨਹੀਂ ਹੈ, ਕੋਈ ਥਾਂ ਨਹੀਂ ਹੈ।
ਇਹਨਾਂ ਨੇ ਪਤਾ ਨਹੀਂ ਕਿਹੜਾ ਪੈਰਾਮੀਟਰ ਰੱਖਿਆ ਹੋਇਆ, ਪਰ ਸੱਚੇ ਪਾਤਸ਼ਾਹ ਕਿਰਪਾ ਕਰਨ ਕਦੇ ਜਿਹੜੀ ਹੈਗੀ ਆ ਚੰਗੀ ਸੋਚ ਵਾਲੇ ਸਿੱਖਾਂ ਦਾ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਬੰਧਕੀ ਤੌਰ ਦੇ ਉੱਤੇ ਦਖਲ ਬਣੇ। ਅਸੀਂ ਤਾਂ ਭਾਵੇਂ ਹੁਣ ਜਦੋਂ ਤੋਂ ਹਰਚਰਨਜੀਤ ਸਿੰਘ ਧਾਮੀ ਜਿਹੜੇ ਦਲ ਖਾਲਸਾ ਦੇ ਪ੍ਰਧਾਨ ਆ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਨੇਗੇ ਜਿਹੜੇ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਭਾਵੇਂ ਕਿ ਉਹਨਾਂ ਦੇ ਵਿਚਾਰ ਵੱਖੋ ਵੱਖਰੇ ਨੇ। ਜਿਹੜੇ ਸਰਦਾਰ ਹਰਚਰਨਜੀਤ ਸਿੰਘ ਧਾਮੀ ਆ, ਉਹ ਦਲ ਖਾਲਸਾ ਦੇ ਪ੍ਰਧਾਨ ਵੀ ਰਹੇ ਆ ਤੇ ਖਾਲਿਸਤਾਨੀ ਸਫਾਂ ਦੇ ਵਿੱਚ ਹੀ ਪਹਿਲੇ ਦਿਨ ਤੋਂ ਵਿਚਰੇ ਆ। ਜਨਰਲ ਲਾਭ ਸਿੰਘ ਨਾਲ, ਭਾਈ ਮਨਵੀਰ ਸਿੰਘ ਝਿਹੜੂ ਹੁਣਾਂ ਨਾਲ ਉਹਨਾਂ ਨੇ ਮੇਲ ਮਿਲਾਪ ਰੱਖਿਆ। ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ, ਉਹ ਪਹਿਲਾਂ ਜਥੇਦਾਰ ਟੌਹੜਾ ਨਾਲ ਰਹੇ, ਫਿਰ ਉਹ ਹੁਣ ਬਾਦਲ ਦਲ ਨਾਲ ਨੇ। ਉਹਨਾਂ ਦੇ ਵਿਚਾਰਾਂ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਕੋਈ ਲੋਕਲ ਪੇਟ ਹੀ ਨਹੀਂ, ਤੇ ਪਰ ਫਿਰ ਵੀ ਜਿੰਨਾ ਕੁ ਹੁੰਦਾ ਅਸੀਂ ਉਹਨਾਂ ਤੋਂ ਪੰਥਕ ਤੌਰ ਦੇ ਉੱਤੇ ਜਿਹੜਾ ਹੈਗਾ ਕੰਮ ਲੈਣ ਦਾ ਯਤਨ ਕਰੀਦਾ। ਤੇ ਦੂਜੇ ਪਾਸੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਲ ਉਹਨਾਂ ਦੇ ਵਾਰਸ ਵਜੋਂ ਜਥੇਦਾਰ ਕਰਨੈਲ ਸਿੰਘ ਪਜੋਲੀ ਆ, ਉਹ ਇਸ ਟਾਈਮ ਸਕੱਤਰ। ਤੇ ਉਹਨੂੰ ਤਾਂ ਜਿਵੇਂ ਐ ਆ ਵੀ ਸਾਰੇ ਜਿੰਨੇ ਵੀ ਸਿੱਖ ਸੰਗਤਾਂ ਦੇ ਵਿੱਚ ਪੰਥਕ ਦਰਦ ਰੱਖਣ ਵਾਲੇ ਆ, ਸਾਰਿਆਂ ਕੋਲ ਹੀ ਫੋਨ ਨੰਬਰ ਹੋਣਾ, ਤੇ ਸਾਰੇ ਹੀ ਜਦੋਂ ਵੀ ਕੋਈ ਕੰਮਕਾਰ ਪੈਂਦਾ ਹੈ ਫੋਨ ਕਰਦੇ ਆ। ਤੇ ਜਦੋਂ ਪਿੱਛੇ ਜੇ ਬੇਅੰਤ ਤੇ ਬੁੱਚੜ ਵਾਲੇ ਕੇਸ ਵਿੱਚ ਜਿੰਨੇ ਆ ਸਿੰਘ ਨੇਗੇ, ਇਹਨਾਂ ਦੇ ਲਈ 5-5 ਲੱਖ ਰੁਪਏ ਦੀ ਇਮਦਾਦ ਕਰਾਈ, ਜਾਂ ਹੋਰ ਕਈ ਸਿੱਖ ਸੰਘਰਸ਼ ਨਾਲ ਸੰਬੰਧਿਤ ਮਸਲੇ ਹੁੰਦੇ ਆ। ਇੱਥੇ ਤਾਂ ਦਰਬਾਰ ਸਾਹਿਬ ਦੀ ਸਰਾਂ 'ਚ ਕਮਰਾ ਲੈਣਾ ਹੀ ਬੜਾ ਵੱਡੀ ਗੱਲ ਮੰਨੀ ਜਾਂਦੀ ਆ। ਕਈ ਸਾਡੇ ਭਰਾ ਫੋਨ ਕਰਨਗੇ ਜੀ ਕਮਰਾ ਦਵਾ ਦਿਓ, ਤੇ ਉਦੋਂ ਪੰਜੋਲੀ ਨੂੰ ਕਹੀਦਾ। ਉਹ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਹੀ ਦੁਖੀ ਕਰਦੀ ਆ ਕਿ ਚੰਗੀ ਸੋਚ ਵਾਲੇ, ਪੰਥਕ ਸੋਚ ਵਾਲੇ ਜਿਹੜੇ ਆ, ਉਹਨਾਂ ਦਾ ਜਿਹੜਾ ਹੈਗਾ ਅਜੇ ਤੱਕ ਸ਼੍ਰੋਮਣੀ ਕਮੇਟੀ ਦੇ ਵਿੱਚ ਜਾਂ ਪ੍ਰਬੰਧ ਦੇ ਵਿੱਚ ਉਹਨਾਂ ਜ਼ਿਆਦਾ ਯੋਗਦਾਨ, ਉਹਨਾਂ ਜ਼ਿਆਦਾ ਉਹਨਾਂ ਕੋਲੇ ਤਾਕਤ ਨਹੀਂ ਹੈ। ਪਰ ਜਿੰਨੀ ਕੁ ਹੈ ਉਹਨੂੰ ਆਪਾਂ ਜ਼ਰੂਰ ਵਰਤੀਏ। ਤੇ ਮੇਰੇ ਇਹ ਬਾਰ-ਬਾਰ ਮਨ ਵਿੱਚ ਆਉਂਦੀ ਰਹੀ ਹੈ ਗੱਲ ਕਿ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਨੇੜੇ ਤੇੜੇ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਚਾਹੇ ਬਾਹਰ ਹੀ ਹੋਵੇ, ਜਿਹੜੇ ਸ਼ਹੀਦਾਂ ਦੇ ਬਾਰੇ ਕੋਈ ਵੱਖਰਾ ਸਾਨੂੰ ਆਸਾਨ ਬਣਾ ਲੈਣਾ ਚਾਹੀਦਾ। ਜਿਵੇਂ ਕੋਈ ਇਹੋ ਜਿਹਾ ਸ਼ਹੀਦੀ ਅਸਥਾਨ ਬਣਾਇਆ ਜਾਵੇ ਜਿਹਦੇ ਵਿੱਚ ਥੱਲੇ 2 ਮੰਜ਼ਲਾ 3 ਮੰਜ਼ਲਾ ਪਾਰਕਿੰਗ ਵੀ ਹੋਵੇ, ਤੇ ਉਹਦੇ ਉੱਪਰ ਜਿਹੜਾ ਹੈਗਾ ਦੀਵਾਨ ਅਸਥਾਨ ਹੋਵੇ, ਲੰਗਰ ਹਾਲ ਹੋਵੇ, ਰਹਿائش ਵਾਲਾ ਵੀ ਹੋਵੇ, ਤੇ ਉਹਦੇ ਉੱਪਰ ਇੱਕ ਇਹੋ ਜਿਹੀ ਅਸੀਂ ਇਮਾਰਤ ਦੇ ਵਿੱਚ ਜਿਹੜਾ ਥਾਂ ਬਣਾਈਏ ਜਿੱਥੇ ਉਹਨਾਂ ਸਾਰੇ ਸ਼ਹੀਦਾਂ ਬਾਰੇ ਵੇਰਵੇ ਹੋਣ ਜਿਨ੍ਹਾਂ ਨੇ ਭਾਰਤੀ ਹਕੂਮਤੀ ਦਹਿਸ਼ਤਗਰਦੀ ਦਾ ਸਾਹਮਣਾ ਕੀਤਾ, ਜਿਨ੍ਹਾਂ ਨੇ ਕੌਮ ਲਈ ਤੇਗਾਂ ਮਾਰੀਆਂ, ਜਿਨ੍ਹਾਂ ਸ਼ਹੀਦਾਂ ਨੇ ਕੌਮ ਦੇ ਇਤਿਹਾਸ ਨੂੰ ਇੱਕ ਨਵਾਂ ਰੂਪ ਦਿੱਤਾ। ਮੈਂ ਜਿਵੇਂ ਕਹਿੰਦਾ ਹੁੰਦਾ ਕਿ ਜੇ ਅੱਜ ਅਸੀਂ ਆ ਪੱਗਾਂ ਸਿਰ ਤੇ ਲਈ ਫਿਰਦੇ ਆ, ਜੇ ਅੱਜ ਦਾੜੇ ਮੁੱਛਾਂ, ਜੇ ਅਸੀਂ ਕਕਾਰ ਕਿਰਪਾਨ, ਅਸੀਂ ਸਿੱਖ ਵਾਂ, ਤਾਂ ਇਹ ਬਹੁਤ ਵੱਡੀ ਸੇਵਾ ਵਾ ਭਾਈ ਦਿਲਾਵਰ ਸਿੰਘ ਵਰਗਿਆਂ ਦੀ। ਪਰ ਅੱਜ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਵੀ ਬਹੁਤ ਸਾਰੇ ਸਾਡੀ ਕੌਮ ਦੇ ਬੱਚਿਆਂ ਨੂੰ ਉਹਨਾਂ ਬਾਰੇ ਪਤਾ ਨਹੀਂ ਹੈ। ਤੇ ਜਦੋਂ ਮੈਂ ਪਹਿਲੀ ਵਾਰ ਪਰਿਵਾਰ ਕੋਲ ਗਿਆ ਸੀ, ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰੇਕ ਵਾਰੀ ਮਨ ਦੇ ਵਿੱਚ ਪਟਿਆਲੇ ਜਦੋਂ ਜਾਈਦਾ ਇਹ ਹੁੰਦਾ ਕਿ ਗੁਰੂ ਨਾਨਕਪੁਰਾ ਜਿਹੜਾ ਗੁਰੂ ਨਾਨਕ ਨਗਰ ਜਿਹੜਾ ਮਹੱਲਾ, ਉੱਥੇ ਇਹ ਸਾਰੇ ਸਿੰਘ ਕੋਲ ਰਹਿੰਦੇ ਸੀ। ਭਾਈ ਲਖਵਿੰਦਰ ਸਿੰਘ ਨਾਰੰਗਵਾਲ ਦਾ ਜਿਹੜਾ ਪਰਿਵਾਰ ਆ ਜਾਂ ਘਰ ਆ, ਉਹ ਵੀ ਉੱਥੇ ਕੋਲੇ ਆ, ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦਾ ਘਰ ਤੇ ਭਾਈ ਦਿਲਾਵਰ ਸਿੰਘ ਦਾ ਘਰ ਕੋਲੇ। ਉਹ ਇਹਨਾਂ ਸਾਰੇ ਸ਼ਹੀਦਾਂ ਨੇ ਪਟਿਆਲੇ ਦੇ, ਇਹਨਾਂ ਸਾਰੇ ਯੋਧਿਆਂ ਨੇ ਭਾਈ ਪਟਿਆਲੇ ਦੀ ਧਰਤੀ ਤੇ ਜਿਸ ਤਰੀਕੇ ਨਾਲ ਆਪਸ ਵਿੱਚ ਹੀ ਇਹਨਾਂ ਦਾ ਬਚਪਨ ਤੋਂ ਨੇੜ ਰਿਹਾ, ਪਿਆਰ ਰਿਹਾ। ਫਿਰ ਭਾਈ ਬਲਵੰਤ ਸਿੰਘ ਰਾਜੋਵਾਲਾ ਨੂੰ ਨੌਕਰੀ ਮਿਲ ਗਈ ਪੁਲਿਸ ਦੀ, ਭਾਵੇਂ ਉਹ ਲੁਧਿਆਣੇ ਜ਼ਿਲ੍ਹੇ ਦੇ ਗੁਰੂਸਰ ਸੁਧਾਰ ਥਾਣੇ ਦੇ ਨੇੜੇ ਜਿਹੜਾ ਪਿੰਡ ਰਾਜੋਵਾਲਾ ਰਾਏਕੋਟ ਦੇ ਕੋਲ, ਉੱਥੋਂ ਸੀ। ਪਰ ਉਹ ਰਾਜੋਵਾਲੇ ਤੋਂ ਕਿਵੇਂ ਪਟਿਆਲੇ ਪਹੁੰਚਦੇ ਆ, ਉੱਥੇ ਉਹ ਪੱਤਰਕਾਰ ਹੁੰਦਾ ਸੀ ਭੂਸ਼ਣ ਸਰਹੰਦੀ, ਉਹਦੇ ਪੱਤਰਕਾਰ ਦੇ ਤੌਰ ਤੇ ਉਹਦੇ ਨਾਲ ਗਨਮੈਨ ਸੀਗੇ, ਤੇ ਇਹਨਾਂ ਦਾ ਭਾਈ ਦਿਲਾਵਰ ਸਿੰਘ ਨਾਲ ਮੇਲ ਬਣ ਗਿਆ। ਤੇ ਭਾਈ ਦਿਲਾਵਰ ਸਿੰਘ ਤੇ ਭਾਈ ਰਾਜੋਆਣੇ ਦੇ ਇਸ ਮੇਲ ਨੇ ਕਿੱਥੇ ਦੀ ਕਿੱਥੇ ਗੱਲ ਉੱਪੜਦੀ ਕਰਤੀ ਕਿ ਜਿਹੜਾ ਭਾਈ ਹਰਪਿੰਦਰ ਸਿੰਘ ਗੋਲਡੀ ਹੈ, ਉਹ ਮਾਲਵੇ ਦੇ ਵਿੱਚ ਰਾਮਪੁਰਾ ਫੂਲ ਦੇ ਕੋਲ ਪਿੰਡ ਆ ਪਿਪਲੀ ਕੋਠੇ ਮਹਾਰਾਜ, ਉੱਥੇ ਉਹ ਸਿੱਖ ਕੌਮ ਦੀ ਸੇਵਾ ਵਿੱਚ ਸੀ। ਉਸ ਨੌਜਵਾਨ ਸਿੰਘ ਦੇ ਪਰਿਵਾਰ ਦੇ ਨਾਲ ਜੋ ਕੁਝ ਬੇਅੰਤ ਤੇ ਬੁੱਚੜ ਦੇ ਰਾਜ ਵਿੱਚ ਹੋਇਆ, ਜਿਵੇਂ ਉਹਦੀ ਭੈਣ ਨੂੰ ਸ਼ਹੀਦ ਕੀਤਾ ਗਿਆ ਕੈਟਾਂ ਵੱਲੋਂ, ਜਿਵੇਂ ਉਹਦੀ ਮਾਂ ਉਹਦੀ ਗੋਲੀ ਨਾਲ ਉਦੋਂ ਜਦੋਂ ਅਟੈਕ ਹੋਇਆ ਉਹ ਬਚ ਗਈ ਸੀ। ਤੇ ਦੂਜੇ ਪਾਸੇ ਜਿਹੜਾ ਇਸ ਤੋਂ ਪਹਿਲਾਂ ਜਿਸ ਦਿਨ
ਭਾਈ ਹਰਪਿੰਦਰ ਸਿੰਘ ਗੋਲਡੀ ਦੀ ਭੈਣ ਦਾ ਆਨੰਦ ਕਾਰਜ ਹੋਇਆ ਤੇ ਵਿਆਹ ਤੋਂ ਬਾਅਦ ਵਿੱਚ ਉਹ ਫੂਲ ਜਿਹੜਾ ਕਚਹਿਰੀਆਂ ਨੇ ਉੱਥੇ ਮੈਰਿਜ ਰਜਿਸਟਰਡ ਕਰਾਉਣ ਲਈ, ਕਿਉਂਕਿ ਜਿਹੜਾ ਬੀਬੀ ਕਮਲਦੀਪ ਕੌਰ ਤੋਂ ਉਹ ਵੱਡੀ ਸੀ ਅਮਨਦੀਪ ਕੌਰ, ਉਹਦੇ ਜਿਹੜੇ ਜਿਸ ਸਿੰਘ ਨਾਲ ਆਨੰਦ ਕਾਰਜ ਹੋਏ ਸੀ ਉਹ ਬਾਹਰੋਂ ਆਇਆ ਸੀ ਤੇ ਉਹਦੇ ਜਿਵੇਂ ਬਾਹਰ ਜਾਣ ਲਈ ਆਪਾਂ ਮੈਰਿਜ ਰਜਿਸਟਰਡ ਕਰਾਉਂਦੇ ਆ, ਕਾਗਜ਼ ਪੱਤਰ ਬਣਾਉਂਦੇ ਆ, ਉੱਥੇ ਪੁਲਿਸ ਪਾਰਟੀ ਚਲੀ ਗਈ ਤੇ ਉਹਨਾਂ ਨੂੰ ਹਰਪਿੰਦਰ ਗੋਲਡੀ ਉੱਤੇ ਸ਼ੱਕ ਸੀਗਾ ਕਿ ਇਹਨਾਂ ਨੇ ਕੋਈ ਵਾਰਦਾਤ ਜਿਹੜੀ ਅਗਵਾਹ ਦੀ ਉੱਥੇ ਹੋਈ ਸੀ ਉਸ ਇਲਾਕੇ 'ਚ ਵੀ ਉਹਦੇ 'ਚ ਇਹਦਾ ਹੱਥ ਹੈ ਨਹੀਂ ਸੀਗਾ। ਸੋ ਗੋਲਡੀ ਦੇ ਪਰਿਵਾਰ ਨੂੰ ਉਹਨਾਂ ਨੇ ਚੱਕ ਕੇ ਬਹੁਤ ਬੇਦਰਦੀ ਨਾਲ ਬੇਕਿਰਕੀ ਨਾਲ ਜੋ ਕੁਝ ਕੀਤਾ ਮੈਂ ਉਹ ਇੱਥੇ ਬਿਆਨ ਵੀ ਨਹੀਂ ਕਰ ਸਕਦਾ ਹੈਗਾ, ਜਿੰਨੀ ਮਾੜੀ ਸਾਡੇ ਇਸ ਪਰਿਵਾਰ ਦੇ ਨਾਲ ਕੀਤੀ ਗਈ। ਤੇ ਜਦੋਂ ਇਹ ਸਾਰਾ ਕੁਝ ਵਾਪਰਿਆ, ਜਦੋਂ ਤੱਕ ਇਹਨਾਂ ਨੂੰ ਸਮਝ ਲੱਗੀ ਪੁਲਿਸੀਆਂ ਨੂੰ ਕਿ ਜਿਸ ਪਰਿਵਾਰ ਨੂੰ ਅਸੀਂ ਇੰਨਾ ਜਲੀਲ ਕਰ ਰਹੇ ਹਾਂ ਇਹਨਾਂ ਦਾ ਕੋਈ ਨਹੀਂ ਹੈਗਾ, ਤਾਂ ਫਿਰ ਉਦੋਂ ਤੱਕ ਤਾਂ ਬਹੁਤ ਕੰਮ ਵਿਗੜ ਗਿਆ ਸੀ। ਪਰ ਬਾਅਦ ਵਿੱਚ ਗੱਲ ਨੂੰ ਨੇੜੇ ਲਾਉਣ ਦੀ ਥਾਂ ਉਲਟਾ ਇਹਨਾਂ ਨੇ ਕੈਟਾਂ ਟੌਟਾਂ ਤੋਂ ਹਮਲਾ ਕਰਾ ਕੇ ਜਿਸ ਦਿਨ ਗੋਲਡੀ ਦੇ ਡੈਡੀ ਜਿਹੜੇ ਆ ਉਹ ਜੇਲ੍ਹ ਚੋਂ, ਕਿਉਂਕਿ ਉਹਨਾਂ ਤੇ ਪਨਾਹ ਦਾ ਕੇਸ ਪਾਤਾ ਸੀ, ਉਹ ਜੇਲ੍ਹ ਤੋਂ ਜਦੋਂ ਸੰਗਰੂਰ ਤੋਂ ਆ ਰਹੇ ਸੀਗੇ ਉਹਨਾਂ ਨੂੰ ਲੱਗਿਆ ਕਿ ਘਰ ਆਉਣਗੇ ਤੇ ਇੱਥੇ ਇਹਨਾਂ ਨੇ ਅਟੈਕ ਕਰਕੇ ਕੈਟਾਂ ਤੋਂ ਪਰਿਵਾਰ ਦੇ ਉਹਨਾਂ ਨੂੰ ਕਤਲ ਕਰਾਤਾ, ਸ਼ਹੀਦ ਹੋ ਗਏ ਇਹ ਭੈਣ ਜੀ ਅਮਨਦੀਪ ਕੌਰ। ਤੋ ਜਿਹੜੀ ਇਹ ਭੈਣ ਕਮਲਦੀਪ ਕੌਰ ਆਏ ਉਦੋਂ ਬਚ ਗਏ। ਬਾਅਦ ਵਿੱਚ ਚਲੋ ਭਾਈ ਰਾਜੋਆਣੇ ਨਾਲ ਇਹਨਾਂ ਦਾ ਅੱਜ ਦਾ ਜਿਹੜਾ ਭੈਣ ਭਰਾ ਵਾਲਾ ਰਿਸ਼ਤਾ ਉਹ ਵੱਖਰਾ ਹੀ ਕਹਾਣੀ ਹੈ, ਪਰ ਜਿਹੜਾ ਇਹਨਾਂ ਨੇ ਉਸ ਟਾਈਮ ਹੰਢਾਇਆ ਤੇ ਜਿਹਦੇ ਵਿੱਚੋਂ ਭਾਈ ਰਾਜੋਆਣੇ ਦੇ ਦਿਲ ਵਿੱਚ, ਭਾਈ ਦਿਲਾਵਰ ਸਿੰਘ ਦੇ ਦਿਲ ਵਿੱਚ ਇਹ ਗੱਲ ਹੋਈ ਕਿ ਇਸ ਤਰੀਕੇ ਨਾਲ ਹਜ਼ਾਰਾਂ ਪਰਿਵਾਰਾਂ ਨਾਲ ਪੰਜਾਬ ਵਿੱਚ ਵਾਪਰ ਰਹੀ ਆ, ਕਿਵੇਂ ਸਾਡੀ ਕੌਮ ਦੇ ਬੱਚਿਆਂ ਨੂੰ ਹਥਿਆਰਬੰਦ ਹੋ ਕੇ ਮਤਲਬ ਉਹਨਾਂ ਨੂੰ ਲੱਗਦਾ ਕਿ ਇਹ ਤੋਂ ਬਿਨਾਂ ਕੋਈ ਰਾਹ ਹੀ ਨਹੀਂ ਰਹਿ ਗਿਆ, ਹੁਣ ਇੰਨਾ ਜਲੀਲ ਕਰ ਦਿੱਤਾ ਜਾਂਦਾ। ਦੂਜੇ ਪਾਸੇ ਕਿਵੇਂ ਪੁਲਿਸ ਵਾਲੇ ਜਿਹੜੇ ਨੇ ਉਹ ਬੇਦਰਦੀ ਨਾਲ ਬੇਕਿਰਕੀ ਨਾਲ ਕਿਸੇ ਮਨੁੱਖੀ ਹੱਕਾਂ ਦੀ ਕੋਈ ਪਰਵਾਹ ਨਹੀਂ, ਖਾਕੀ ਵਰਦੀ ਦੀ ਦਹਿਸ਼ਤ ਆ ਜਿਹੜੀ ਉਹ ਇੰਨੀ ਜ਼ਿਆਦਾ ਕਿ ਜਸਟਿਸ ਅਜੀਤ ਸਿੰਘ ਬੈਂਸ ਵਰਗੇ ਆ ਜਿਹੜੇ ਉਹ ਵੀ ਇੱਥੇ ਸੁਰੱਖਿਅਤ ਨਹੀਂ ਹੈਗੇ। ਤੋ ਇਸ ਮਾਹੌਲ ਦੇ ਵਿੱਚ ਜੋ ਉਸ ਮੌਕੇ ਉਹਨਾਂ ਦੇ ਦਿਲ ਵਿੱਚ ਆਇਆ ਭਾਈ ਦਿਲਾਵਰ ਸਿੰਘ ਦੇ, ਭਾਈ ਬਲਵੰਤ ਸਿੰਘ ਰਾਜੋਆਣੇ ਦੇ, ਉਹਦੇ ਵਿੱਚੋਂ ਫਿਰ ਅੱਗੇ ਕਈ ਸਿੰਘ ਜਿਹੜੇ ਜੁੜਦੇ ਗਏ ਜਿਨ੍ਹਾਂ ਦੇ ਬਦੌਲਤ ਅਖੀਰ ਬੇਅੰਤੇ ਬੁੱਚੜ ਦਾ ਜਿਹੜਾ ਸੀਗਾ ਸੋਧਾ ਉਹ ਲੱਗਿਆ। ਤੇ ਜਿਸ ਤਰ੍ਹਾਂ ਉਹਨਾਂ ਦਿਨਾਂ ਦੇ ਵਿੱਚ ਸਿੱਖ ਨੌਜਵਾਨਾਂ ਦਾ ਸਿੱਖਾਂ ਨੂੰ ਇਉਂ ਲੱਗਣ ਲਾਤਾ ਸੀਗਾ ਵੀ ਜੇ ਬਚਣਾ ਤਾਂ ਮੂੰਹ ਸਿਰ ਮਨਾ ਲਓ, ਨਹੀਂ ਤਾਂ ਫਿਰ ਮਾਰੇ ਜਾਓਗੇ। ਜਿਵੇਂ 7 ਵਾਰੀ ਇਤਿਹਾਸ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਵਾ 18ਵੀਂ ਜਦੋਂ 1800 ਤੋਂ ਸ਼ੁਰੂ ਕਰਦੇ ਆ 1700 ਤੋਂ ਲੈ ਕੇ 1800 ਦੇ ਵਿਚਾਲੇ, ਤੇ ਉਵੇਂ ਦਾ ਇੱਥੇ ਮਾਹੌਲ ਸੀਗਾ ਬਣਿਆ ਹੋਇਆ ਬੇਅੰਤੇ ਬੁੱਚੜ ਦੇ ਰਾਜ ਵਿੱਚ। ਤੇ ਕਈ ਪੁਲਿਸ ਵਾਲਿਆਂ ਦੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਲੱਡਾ ਕੋਠੀ ਇੱਥੇ ਬਟਾਲੇ ਦੇ ਵਿੱਚ ਬੀਕੋ ਹੁੰਦਾ ਸੀ, ਤੇ ਐਵੇਂ ਹੀ ਹਰ ਖਿੱਤੇ ਦੇ ਵਿੱਚ ਕੁਝ ਇਹੋ ਜਿਹੇ ਮਾਲ ਮੰਡੀ ਅੰਮ੍ਰਿਤਸਰ ਦੇ ਵਿੱਚ ਏਦਾਂ ਦੇ ਬਦਨਾਮ ਜਿਹੜੇ ਤਸੀਹਾ ਕੇਂਦਰ ਸੀਗੇ ਜਿੱਥੇ ਵੱਡੀ ਗਿਣਤੀ ਵਿੱਚ ਬੁੱਚੜ ਜਿਹੜੇ ਸੀਗੇ ਅਫਸਰ ਉਹ ਲਾਏ ਹੋਏ ਸੀਗੇ। ਤੇ ਜਦੋਂ ਕਈ ਰਿਟਾਇਰ ਵੀ ਹੋ ਜਾਂਦੇ ਸੀ ਉਹਨਾਂ ਨੂੰ ਫਿਰ ਕਿਰਾਏ ਤੇ ਲੈ ਕੇ ਜਾਂਦੇ ਸੀਗੇ ਕਿ ਬੰਦਾ ਬੋਲਦਾ ਨਹੀਂ ਹੈਗਾ ਤੂੰ ਚੱਲ, ਤੇ ਉਹ ਕਹਿੰਦਾ ਸੀ ਮੈਂ ਜੀ ਇੰਨੇ ਪੈਸੇ ਲਵਾਂਗਾ, ਮੈਂ ਬੰਦਾ ਤੁਹਾਡੇ ਸਾਹਮਣੇ। ਉਹ ਜਦੋਂ ਬੇਦੋਸ਼ਾ ਬੰਦਾ ਉਹ ਤੇ ਇੰਨਾ ਬੇਕਿਰਕੀ ਨਾਲ ਜ਼ੁਲਮ ਹੋਣਾ ਤੇ ਮਾਰੇ ਜਾਣੇ ਬੰਦੇ, ਤੋਂ ਉਹਨਾਂ ਨੂੰ ਕੋਈ ਫਰਕ ਥੋੜੀ ਪੈਂਦਾ ਸੀ। ਉਹ ਕਤਲ ਕਰ ਕਰਕੇ ਕਹਿੰਦੇ ਜੀ ਅਣਪਛਾਤੀ ਲਾਸ਼ ਮਿਲੀ ਆ ਜੀ, ਲਾਵਾਰਸ ਲਾਸ਼ ਸੀਗੀ। ਸੋ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਉਦੋਂ ਇਹ ਜਿਹੜਾ ਵਾਪਰ ਰਿਹਾ ਸੀ ਉਹਦੇ ਵਿੱਚੋਂ ਅੱਜ ਦੀ ਪੀੜ੍ਹੀ ਨੂੰ ਜੇ ਨਹੀਂ ਪਤਾ ਕਿ ਕੌਣ ਸੀ ਉਹ ਬੰਦੇ ਬੇਅੰਤੇ ਬੁੱਚੜ ਨੂੰ ਸੋਧਣ ਵਾਲੇ ਜਾਂ ਕੀ ਇਸ ਧਰਤੀ ਤੇ ਵਾਪਰਿਆ, ਤਾਂ ਇਹ ਬੜੀ ਅਜੀਬ ਜੀ ਗੱਲ ਹੈ। ਪੰਜਾਬ ਦੇ ਸਕੂਲਾਂ ਦੇ ਵਿੱਚ ਜਾਂ ਆਲੇ ਦੁਆਲੇ ਦੇ ਵਿੱਚ ਇਹੋ ਜਿਹਾ ਮਾਹੌਲ ਬਣਾਇਆ ਗਿਆ ਹੈ ਕਿ ਪਿਛਲੇ 25-30 ਸਾਲਾਂ ਦੇ ਵਿੱਚ ਸਾਡੀ ਕੌਮ ਨੂੰ ਉਹਦੇ ਇਤਿਹਾਸ ਤੋਂ ਤੋੜਿਆ ਗਿਆ। ਤੇ ਸ਼ੁਕਰ ਹੀ ਕਰਦੇ ਆ ਕਿ ਕਈ ਇਹੋ ਜਿਹੇ ਘਟਨਾਕ੍ਰਮ ਕਈ ਵਰਤਾਰੇ ਵਾਪਰਦੇ ਰਹੇ ਜਿਹਦੀ ਕਰਕੇ ਸਿੱਖ ਨੌਜਵਾਨਾਂ ਦੇ ਇੱਕ ਹਿੱਸੇ ਨੂੰ ਆਪਦੀ ਕੌਮ ਦਾ ਇਤਿਹਾਸ ਪਤਾ, ਤੇ ਜਦੋਂ ਉਹ ਭਾਈ ਦਿਲਾਵਰ ਸਿੰਘ ਦਾ ਦਿਹਾੜਾ ਜਾਂ ਕੋਈ ਹੋਰ ਦਿਨ ਮਨਾਇਆ ਜਾਂਦਾ ਉੱਥੇ ਪਹੁੰਚਦੇ ਆ। ਪਰ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਨੌਜਵਾਨਾਂ ਨੂੰ ਦੇਖੀਦਾ, ਸੋਸ਼ਲ ਮੀਡੀਆ ਤੇ ਵੀ ਦੇਖੀਦਾ, ਉਹ ਭਾਰਤੀ ਹਕੂਮਤ ਦੇ ਪੜ੍ਹਾਏ ਹੋਏ ਤੋਤਿਆਂ ਵਾਂਗੂ ਬੋਲਦੇ ਆ ਤੇ ਉਹਨਾਂ ਨੂੰ ਇਉਂ ਲੱਗਦਾ ਕਿ ਸਿੱਖ ਸਦਾ ਹੀ ਦੋਸ਼ੀ ਨੇ, ਇਹਨਾਂ ਨੂੰ ਅਕਲ ਨਹੀਂ ਹੈਗੀ, ਇਹਨਾਂ ਨੇ ਪੰਗਾ ਲਿਆ, ਇਹਨਾਂ ਨਾਲ ਜੋ ਹੋਈ ਠੀਕ ਹੋਈ। ਸਾਡੀ ਕੌਮ ਦੇ ਬੱਚੇ ਆਪਦੀ ਹੀ ਕੌਮ ਦੇ ਖਿਲਾਫ ਜਦੋਂ ਬੋਲਦੇ ਆ
ਤਾਂ ਉਦੋਂ ਗੁੱਸਾ ਤਾਂ ਬੜਾ ਆਉਂਦਾ, ਪਰ ਫਿਰ ਉਦੋਂ ਸਮਝ ਲੱਗਦੀ ਆ ਕਿ ਇਹਨੂੰ ਕਹਿੰਦੇ ਆ ਗੁਲਾਮੀ। ਇਉਂ ਹਕੂਮਤਾਂ ਜਿਹੜੀਆਂ ਨੇ ਤੁਹਾਡੇ ਹੀ ਬੱਚਿਆਂ ਨੂੰ ਤੁਹਾਡੇ ਖਿਲਾਫ ਕਰ ਦਿੰਦੀਆਂ। ਤੋਂ ਬੜੀ ਹਾਸੋਹੀਣੀ ਗੱਲ ਹੈ ਕਿ ਜਿਹੜਾ ਬਾਦਲ ਦਲ ਆਪਦੇ ਆਪ ਨੂੰ ਬੜੇ ਧੜੱਲੇ ਨਾਲ ਅਕਾਲੀ ਦਲ ਕਹਿੰਦਾ, ਉਹਦੇ ਤੋਂ ਅੱਜ ਵੀ ਨਹੀਂ ਸਰਿਆ ਵੀ ਅਸੀਂ ਬੇਅੰਤੇ ਬੁੱਚੜ ਨੂੰ ਬੁੱਚੜ ਕਹਿ ਦਈਏ। ਇਹ ਅੱਜ ਦੇ ਦਿਨ ਉਸ ਜ਼ਾਲਮ ਦਾ ਸੋਧਾ ਲੱਗਿਆ ਸੀ। ਅੱਜ ਵੀ ਭਾਈ ਦਿਲਾਵਰ ਸਿੰਘ ਨੂੰ ਉਹ ਸ਼ਰਧਾ ਦੇ ਫੁੱਲ ਭੇਂਟ ਨਹੀਂ ਕਰ ਸਕੇ। ਜੇ ਵਾਕਿਆ ਹੀ ਅਕਾਲੀ ਹੁੰਦੇ ਨਾ, ਅਕਾਲੀ ਦਲ ਹੁੰਦਾ, ਤਾਂ ਅੱਜ ਸਾਰਿਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ, ਚਾਹੇ ਉਹ ਕੋਈ ਵੀ ਅਕਾਲੀ ਦਲ ਦਾ ਬਾਦਲ ਦਲ ਦਾ ਲੀਡਰ ਹੁੰਦਾ, ਸਾਰਿਆਂ ਨੇ ਦਿਲਾਵਰ ਸਿੰਘ ਨੂੰ ਸ਼ਹੀਦ ਕਹਿ ਕੇ ਸ਼ਰਧਾ ਦੇ ਫੁੱਲ ਭੇਟ ਕਰਨੇ ਸੀ ਤੇ ਬੇਅੰਤੇ ਬੁੱਚੜ ਨੂੰ ਉਹਦੇ ਜ਼ੁਲਮਾਂ ਲਈ ਲਾਹਣਤਾਂ ਪਾਉਣੀਆਂ ਸੀ। ਤੇ ਇਹ ਕਹਿੰਦੇ ਸਾਨੂੰ ਅਕਾਲੀ ਦਲ ਕਹੋ। ਭਾਈ ਜੇਕਰ ਤੁਹਾਡੇ ਅੰਦਰ ਅਕਾਲੀਪੁਣਾ ਹੁੰਦਾ ਤਾਂ ਤੁਸੀਂ ਬੀਜੇਪੀ ਵਾਲਿਆਂ ਤੋਂ ਸਿੱਖਦੇ ਕਿ ਕਿਵੇਂ ਉਹਨਾਂ ਨੇ ਸਾਧਵੀ ਪ੍ਰਗਿਆ ਵਰਗੀ ਨੂੰ ਮੈਂਬਰ ਪਾਰਲੀਮੈਂਟ ਬਣਾਤਾ। ਤੇ ਜੇ ਵਾਕਿਆ ਹੀ ਤੁਹਾਡੇ ਅੰਦਰ ਮਾੜਾ ਮੋਟਾ ਸਿੱਖੀ ਦਾ ਦਰਦ ਹੁੰਦਾ, ਤੁਸੀਂ ਕਹਿਣਾ ਸੀਗਾ ਕਿ ਰਵਨੀਤ ਬਿੱਟੂ ਦੇ ਮੁਕਾਬਲੇ ਉੱਤੇ ਅਸੀਂ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਦੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਟਿਕਟ ਦੇਵਾਂਗੇ ਜਿਹਨੇ ਬੇਅੰਤੇ ਬੁੱਚੜ ਨੂੰ ਸੋਧਾ ਲਾਉਣ ਵਾਲੀ ਟੀਮ ਦੇ ਵਿੱਚ ਸੇਵਾ ਕੀਤੀ ਹੈ। ਇਵੇਂ ਹੀ ਜਿਹੜੇ ਹੋਰ ਸਿੰਘ ਨੇ, ਇਹ ਕਿਉਂਕਿ ਉਹ ਆਪ ਤਾਂ ਚਲੋ ਜੇਲ੍ਹਾਂ 'ਚ ਨੇ ਜਾਂ ਉਹਨਾਂ ਚੋਂ ਕਈਆਂ ਨੂੰ ਸਜ਼ਾ ਹੋਈ ਆ ਤੇ ਕਾਨੂੰਨ ਅਨੁਸਾਰ ਕਹਿੰਦੇ ਆ ਵੀ ਸਜ਼ਾ ਯਾਫਤਾ ਜਿਹੜੇ ਨੇ ਉਹ ਨਹੀਂ ਲੜ ਸਕਦੇ, ਤੇ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਨੂੰ ਮਤਲਬ ਉਹਨਾਂ ਇਕੱਲੇ ਉਹਨਾਂ ਦੇ ਪਰਿਵਾਰਾਂ ਦੀ ਕੀ ਗੱਲ ਵੀ ਜਿੰਨੇ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰ ਨੇ ਉਹਨਾਂ ਵਿੱਚੋਂ ਕਿੰਨੇ ਪਰਿਵਾਰ ਜਿਹੜੇ ਸੀ ਉਹਨਾਂ ਨੂੰ ਅੱਡ ਅੱਡ ਮੌਕਿਆਂ ਤੇ ਕਦੇ ਕਿਸੇ ਨੂੰ ਟਿਕਟ ਦੇਤੀ, ਕਦੇ ਕਿਸੇ ਨੂੰ ਕਿਸੇ ਤਰੀਕੇ ਨਾਲ ਨਵਾਜ਼ਤਾ। ਲੋਕਾਂ 'ਚ ਪ੍ਰਭਾਵ ਹੀ ਦੇਣਾ ਹੁੰਦਾ। ਹੁਣ ਬੀਜੇਪੀ ਵਾਲਿਆਂ ਨੇ ਜਿੰਨੇ ਸਮਝੌਤਾ ਐਕਸਪ੍ਰੈਸ ਵਾਲੇ ਬਲਾਸਟ ਵਿੱਚ ਸੀ ਜਾਂ ਹੋਰ ਸੀ ਵਾਰਦਾਤਾਂ 'ਚ, ਉਹ ਸਾਰੇ ਤਾਂ ਨਹੀਂ, ਪਰ ਉਹਨਾਂ ਨੇ ਸਾਧਵੀ ਪ੍ਰਗਿਆ ਦੇ ਬਹਾਨੇ ਇਹ ਦੱਸ ਦਿੱਤਾ ਕਿ ਅਸੀਂ ਉਹਨਾਂ ਹਿੰਦੂ ਕੱਟੜਪੰਥੀਆਂ ਦੇ ਹੱਕ ਵਿੱਚ ਆ ਜਿਨ੍ਹਾਂ ਨੇ ਸਾਡੇ ਭਗਵੇਂ ਏਜੰਡੇ ਦੇ ਤਹਿਤ ਕੁਝ ਕੀਤਾ ਹੈ। ਪਰ ਇਹਨਾਂ ਨੇ ਪੂਰਾ ਜ਼ੋਰ ਲਾਈ ਰੱਖਿਆ ਵਾ ਕਿ ਸਾਡੇ ਬਾਰੇ ਕਿਤੇ ਇਹ ਗੱਲ ਬਣ ਨਾ ਜਾਵੇ। ਇਹਨਾਂ ਨੇ ਤਾਂ ਜਿਹੜਾ ਸੀ ਪੁਲਿਸ ਦੇ ਗੁਪਤ ਫੰਡ ਦੇ ਵਿੱਚੋਂ ਕਰੋੜਾਂ ਰੁਪਏ ਕੱਢ ਕੇ ਉਹਨਾਂ ਪੁਲਿਸੀਆਂ ਤੇ ਖਰਚੇ ਜਿਨ੍ਹਾਂ ਨੇ ਸਾਡੀ ਕੌਮ ਦਾ ਨਾਸ਼ ਕੀਤਾ ਵਾ, ਜਿਨ੍ਹਾਂ ਨੇ ਸਾਨੂੰ ਮਾਰਿਆ। ਉਹ ਇਹ ਲੋਕ ਜਿਹੜੇ ਨੇ ਅੱਜ ਕਹਿੰਦੇ ਸਾਨੂੰ ਅਕਾਲੀ ਦਲ ਕਹੋ। ਚਲੋ ਜਿਹੜਾ ਇਹਨਾਂ ਨੇ ਹੋਰ ਪੁੱਠੇ ਸਿੱਧੇ ਕੰਮ ਕੀਤੇ ਆ, ਕਦੇ ਉਹ ਮੰਦਰਾਂ 'ਚ ਜਾ ਕੇ ਟੱਲੀਆਂ ਖੜਕਾਤੀਆਂ, ਹਵਨ ਕਰ ਲਏ, ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਤੀਆਂ, ਉਹ ਤਾਂ ਚਲੋ ਵੱਖਰੀ ਕਹਾਣੀ ਹੈ। ਪਰ ਇਹਨਾਂ ਤੋਂ ਤਾਂ ਇਹ ਨਹੀਂ ਸਰਿਆ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਜਦੋਂ ਵੋਟਾਂ ਆਉਣਗੀਆਂ ਤਾਂ ਅਸੀਂ 30 ਸੀਟਾਂ ਜਿਹੜੀਆਂ ਨੇ 30% ਉਹ ਅਸੀਂ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਨੂੰ ਦਿਆਂਗੇ। ਕਿੱਡੀ ਕੁ ਗੱਲ ਸੀਗੀ ਇਹ। ਚਾਹੇ ਜਿੰਨੀਆਂ ਮਰਜ਼ੀ ਸੀਟਾਂ 50% 50 ਸੀਟਾਂ ਛੱਡ ਦਿੰਦੇ, ਫਿਰ ਇਹ ਕਹਿ ਸਕਦੇ ਸੀ ਕਿ ਅਸੈਂਬਲੀ ਚੋਣਾਂ ਮੌਕੇ 117 ਸ਼ਾਇਦ ਹਲਕੇ ਆ ਵੀ ਅਸੀਂ ਉਹਨਾਂ ਚੋਂ 20 ਸੀਟਾਂ ਜਿਹੜੀਆਂ ਨੇ ਉਹ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਨੂੰ ਦੇਵਾਂਗੇ। ਤੇ ਇਹ ਕਹਿ ਸਕਦੇ ਸੀ ਕਿ ਹਰ ਵਾਰੀ ਅਸੀਂ 2 ਸੀਟਾਂ ਜਿਹੜੀਆਂ ਨੇ ਲੋਕ ਸਭਾ ਦੀਆਂ ਤੇ ਰਾਜ ਸਭਾ ਦੀਆਂ ਜਿੰਨੀਆਂ ਸਾਡੀਆਂ ਹੋਣਗੀਆਂ ਉਹਦੇ ਵਿੱਚ ਅਸੀਂ ਹਿੱਸਾ ਰੱਖਾਂਗੇ। ਪਰ ਨਹੀਂ, ਇਹਨਾਂ ਨੇ ਤਾਂ ਕਹਾਣੀ ਵੀ ਹੋਰ ਪਾ ਲਈ। ਬਿਲਕੁਲ ਕਰਾਹੇ ਪੈ ਚੁੱਕੇ ਆ ਤੇ ਅਜੇ ਕਹਿੰਦੇ ਸਾਨੂੰ ਅਕਾਲੀ ਕਹੋ। ਅਕਾਲੀ ਦਲ ਵਾਲੀ ਗੱਲ ਕੋਈ ਨਹੀਂ। ਤੋ ਜਿਹੜਾ ਇਹ ਸਾਰਾ ਕੁਝ ਇਸ ਮੌਕੇ ਸਾਡੇ ਸਾਹਮਣੇ ਆ, ਉਹਦੇ ਵਿੱਚ ਅਸੀਂ ਜੇ ਕਹੀਏ ਵੀ ਸਾਡੀ ਕੌਮ ਦੀ ਨੌਜਵਾਨੀ ਨੂੰ ਘੱਟ ਸਮਝ ਆ, ਭਾਈ ਸਮਝ ਤਾਂ ਇੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਿਆਂ ਨੂੰ ਨਹੀਂ ਆਈ, ਜਿਹੜੇ ਸ਼੍ਰੋਮਣੀ ਅਕਾਲੀ ਦਲ ਕਹਿ ਕੇ ਉਹਦੇ ਪ੍ਰਧਾਨ ਬਣੇ ਫਿਰਦੇ ਆ ਕਿ ਸਾਡੀ ਕੌਮ ਦੇ ਹੀਰੋ ਕੌਣ ਨੇ। ਸਾਡੇ ਹੀਰੋ ਉਹ ਨੇ ਜਿਹੜੇ ਪੰਥ ਲਈ ਲੜਦੇ ਆ, ਜਿਹੜੇ ਕੌਮ ਲਈ ਲੜਦੇ ਆ। ਆ ਜਿਵੇਂ ਹੁਣ ਮਸਲਾ ਬਣਿਆ ਹੋਇਆ ਈਸਾਈ, ਜਿਹੜੇ ਨਕਲੀ ਈਸਾਈ ਪਾਸਟਰ ਨੇ, ਇੱਕ ਤਾਂ ਹੈਗਾ ਅਸਲੀ ਈਸਾਈ ਮਤ ਜਿਹੜੇ ਸਾਰੇ ਸੰਸਾਰ ਦੇ ਵਿੱਚ ਆਪਦਾ ਜਿਸ ਵੀ ਤਰੀਕੇ ਨਾਲ ਉਹਨਾਂ ਦਾ ਚੱਲਦਾ ਈਸਾਈ ਧਰਮ। ਇੱਕ ਹੈਗਾ ਪੰਜਾਬ ਦੇ ਵਿੱਚ ਜਿਹੜਾ ਨਾਗਪੁਰ ਤੇ ਦਿੱਲੀ ਨਾਲ ਖੁਫੀਆ ਏਜੰਸੀਆਂ ਨਾਲ ਮਿਲ ਕੇ ਕੁਝ ਹਿੰਦੂਆਂ ਦੇ ਤੇ ਕੁਝ ਹੋਰ ਬਕਾਊ ਮਾਲ ਨੂੰ ਇੱਥੇ, ਜਿਵੇਂ ਸਰਸੇ ਡੇਰਾ, ਭਨਿਆਰਾ ਡੇਰਾ, ਇਵੇਂ ਦਾ ਇਹ ਇੱਕ ਨਮੂਨਾ ਇੱਥੇ ਇਹ ਜਿਹੜਾ ਈਸਾਈ ਮਤ ਪੰਜਾਬ 'ਚ ਵਾ। ਜਿਹੜੇ ਪਹਿਲਾਂ ਈਸਾਈ ਲੋਕ ਨੇ ਇੱਥੇ, ਉਹਨਾਂ ਨਾਲ ਕੋਈ ਮਸਲਾ ਨਹੀਂ ਹੈਗਾ। ਕਈ ਸਾਡੇ ਭੈਣ ਭਰਾ ਦੂਰ ਬੈਠੇ ਆਪਦੇ ਕੋਲੋਂ ਹੀ ਮਨਮੱਤੀਆਂ ਜਿਹੀਆਂ ਗੱਲਾਂ ਸੋਚੀ ਜਾਂਦੇ ਆ ਖਨੀ ਪੰਜਾਬ ਦੇ ਵਿੱਚ ਸਿੱਖਾਂ ਦਾ ਈਸਾਈਆਂ ਨਾਲ ਟਕਰਾਅ ਹੋ ਗਿਆ। ਬਿਲਕੁਲ ਨਹੀਂ। ਇਹ ਜਿਹੜੇ ਪਖੰਡੀ, ਜਿਹੜੇ ਸਿੱਖਾਂ ਅਤੇ ਈਸਾਈ ਲੋਕਾਂ ਦੇ ਵਿਚਾਲੇ ਟਕਰਾਅ ਬਣਾ ਰਹੇ ਲੋਕ ਨੇ ਨਾ, ਇਹ ਡਰਾਮੇਬਾਜ਼ ਤਾਂ ਭਾਰਤੀ ਖੁਫੀਆ ਏਜੰਸੀਆਂ ਦੇ ਹਿਸਾਬ ਨਾਲ ਚੱਲਦੇ ਆ। ਇਹਨਾਂ ਨੇ ਹਰ ਉਹ ਹਰਕਤ ਕਰਨੀ ਆ
ਜਿਹਦੇ ਨਾਲ ਸਿੱਖ ਜਿਹੜੇ ਆ ਉਹ ਮੈਦਾਨ ਵਿੱਚ ਆਉਣ ਤੇ ਲੜਾਈ ਝਗੜਾ ਹੋਵੇ। ਔਰ ਬੜੀ ਜਿਹੜੀ ਹੇਠਲੇ ਦਰਜੇ ਦੀ ਜਿਹੜੀ ਵਿਉਂਤਬੰਦੀ ਆ, ਬਹੁਤ ਹੀ ਨੀਵੇਂ ਦਰਜੇ ਦੀ ਵਿਉਂਤਬੰਦੀ ਆ, ਸਿੱਖਾਂ ਨੂੰ ਚੜਾਉਣ ਵਾਲੀ ਉਹ ਕਰਦੇ ਆ। ਸਿੱਖ ਕੋਈ ਕਮਲੇ ਥੋੜੀ ਆ ਕਿ ਜਿਹੜੇ ਐਵੇਂ ਈਸਾਈਆਂ ਦੇ ਮਗਰ ਪੈ ਗਏ ਜਾ ਕੇ। ਹੁਣ ਜੇਕਰ ਉਸ ਦਿਨ ਇੱਥੇ ਡੱਡੂ ਵਾਲੇ ਉਹ ਕਾਂਡ ਵਾਪਰਿਆ ਤੇ ਉਸ ਤੋਂ ਬਾਅਦ ਵਿੱਚ ਹੁਣ ਅਗਲਾ ਸਟੈਪ ਜਿਹੜਾ ਹੈ ਉਹ ਹੋਇਆ ਕਿ ਜੰਡਿਆਲੇ ਗੁਰੂ ਪਟਵਾਰਖਾਨੇ ਦੇ ਸਾਹਮਣੇ ਅੱਜ ਜਿਹੜਾ ਸੀਗਾ 6 ਵਜੇ ਤੋਂ 11 ਵਜੇ ਤੱਕ ਪ੍ਰੋਗਰਾਮ ਸੀ ਇਹਨਾਂ ਦਾ, ਉਹ ਸੰਗਤਾਂ ਨੇ ਵਿਰੋਧ ਕੀਤਾ ਤੇ ਉਹ ਬੰਦ ਕਰਵਾ ਦਿੱਤਾ। ਬਹੁਤ ਸਾਰੇ ਲੋਕਾਂ ਨੂੰ ਵਹਿਮ ਹੈ ਕਿ ਜਿਹੜੇ ਈਸਾਈ ਨੇ ਇਹਨਾਂ ਦੇ ਕਰਕੇ ਸਾਰੇ ਸੰਸਾਰ ਦੇ ਵਿੱਚ ਪਤਾ ਨਹੀਂ ਸਾਡੇ ਖਿਲਾਫ ਲੋਕਾਂ ਨੇ ਹੋ ਜਾਣਾ। ਮੈਂ ਬੜੀ ਹੈਰਾਨੀ ਨਾਲ ਇਹ ਗੱਲ ਸੁਣੀ ਆ ਬਈ ਇਹ ਗੱਲ ਕਿਵੇਂ ਹੋ ਸਕਦੀ ਹੈ। ਆ ਭਾਰਤ ਦੇ ਵਿੱਚ ਜਿਹੜੇ ਮੁਸਲਮਾਨ ਨੇ ਇਹਨਾਂ ਦੇ ਨਾਲ ਪਿਛਲੇ 40-50 ਸਾਲ ਤੋਂ ਲਗਾਤਾਰ ਸ਼ਤਰੌਲ ਹੋ ਰਹੀ ਆ। ਹਿੰਦੂ ਕੱਟੜਪੰਥੀਆਂ ਨੇ ਕੋਈ ਕਸਰ ਨਹੀਂ ਛੱਡੀ, ਪਰ ਕਿੰਨੇ ਕੁ ਮੁਲਕ ਨੇ ਜਾਂ ਕਿੰਨੇ ਕੁ ਬਾਹਰਲੇ ਮੁਸਲਮਾਨ ਨੇ ਜਿਨ੍ਹਾਂ ਨੇ ਹਾਂ ਦਾ ਨਾਰਾ ਵੀ ਮਾਰਿਆ ਹੋਵੇ ਕਦੇ ਇਹਨਾਂ ਲਈ? ਕੋਈ ਦਖਲ ਨਹੀਂ ਦਿੰਦਾ। ਫਿਰ ਈਸਾਈਆਂ ਦੀ ਗੱਲ ਤੇ ਆ ਜਾਈਏ ਆਪਾਂ। ਜਿੱਦਣ ਗ੍ਰਾਮ ਸਟੇਨਜ ਨੂੰ ਉਹਦੇ ਬੱਚਿਆਂ ਸਮੇਤ ਅੱਗ ਲਾ ਕੇ ਸਾੜ ਦਿੱਤਾ ਸੀ ਤੇ ਰਵਿੰਦਰ ਉਹਦਾ ਨਾਂ ਸੀਗਾ ਜਿਹਨੇ ਇਹ ਸਾਰਾ ਜਿਹਨੇ ਇਹ ਕਰਤੂਤ ਕੀਤੀ ਹੈ, ਪਰ ਉਹਦਾ ਨਾਂ ਜਾਣ ਕੇ ਦਾਰਾ ਸਿੰਘ ਵੀ ਮਿਸਟਰ ਸਿੰਘ ਲੱਗੂਗਾ, ਲੋਕਾਂ ਨੂੰ ਲੱਗੂ ਵੀ ਸਿੱਖ ਸੀਗਾ ਕੋਈ, ਇਹਨਾਂ ਨੇ ਪ੍ਰਚਾਰਿਆ। ਪਰ ਸਾਰੀ ਦੁਨੀਆ ਨੂੰ ਪਤਾ ਹੈ ਕਿ ਉਹ ਸਿੱਖਾਂ ਦਾ ਕੰਮ ਨਹੀਂ ਸੀ। ਤੋਂ ਉੜੀਸਾ 'ਚ ਜਾਂ ਸਾਰੇ ਭਾਰਤ ਵਿੱਚ ਪਿਛਲੇ 25-30 ਸਾਲ ਤੋਂ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਈਸਾਈਆਂ ਦੇ ਨਾਲ ਹਿੰਦੂ ਕੱਟੜਪੰਥੀ ਕੀ ਕੁਛ ਕਰ ਰਹੇ ਨੇ। ਇਸ ਸਾਰੇ ਮਾਹੌਲ ਨੂੰ ਸਾਰੇ ਸੰਸਾਰ ਦੇ ਈਸਾਈ ਦੇਖ ਰਹੇ ਨੇ। ਕਦੇ ਬਿਆਨ ਨਹੀਂ ਸੁਣਿਆ, ਕਦੇ ਕਿਸੇ ਮੁਲਕ ਦੇ ਵਿੱਚ ਅਸੀਂ ਇਹ ਖਬਰ ਨਹੀਂ ਸੁਣੀ ਕਿਸੇ ਭਾਰਤੀ ਨੂੰ ਉੱਥੇ ਘੇਰੀ ਖੜੇ ਹੋਣ ਕਿ ਤੂੰ ਉੜੀਸਾ ਚੋਂ ਆਇਆ ਤੇ ਉੜੀਸਾ ਦੇ ਵਿੱਚ ਤਾਂ ਸਾਡੇ ਗ੍ਰਾਮ ਸਟੇਨਜ ਨੂੰ ਟੱਬਰ ਸਮੇਤ ਅੱਗ ਲਾ ਕੇ ਸਾੜਤੀ ਸੀਗੀ, ਸਾਡੇ ਈਸਾਈ ਭਰਾ ਦੇ ਨਾਲ ਤੁਸੀਂ ਕੀ ਕੀਤਾ ਸੀ, ਆਜੋ ਇੱਧਰ। ਸਾਰੇ ਸੰਸਾਰ ਦੇ ਵਿੱਚ ਕਦੇ ਕਿਸੇ ਹਿੰਦੂ ਨੇ ਕਦੇ ਕਿਸੇ ਭਾਰਤੀ ਨੇ ਇਹ ਗੱਲ ਨਹੀਂ ਕਹੀ ਕਿ ਭਾਰਤ ਵਿੱਚ ਈਸਾਈਆਂ ਦੇ ਉੱਤੇ ਜੋ ਕੁਝ ਵਾਪਰਦਾ ਉਹਦੇ ਕਾਰਨ ਮੈਨੂੰ ਕੋਈ ਤਕਲੀਫ ਹੋਈ ਹੈ। ਕਮਾਲ ਦੀ ਗੱਲ ਹੈ, ਹਿੰਦੂ ਤਵੀਏ ਅੱਗਾ ਲਾ ਦੇਣ, ਚਰਚ ਭੰਨ ਦੇਣ, ਜ਼ੁਲਮ ਕਰਨ ਤੇ ਹਰ ਜ਼ੁਲਮ ਦੇ ਬਾਰੇ ਸਾਰੇ ਸੰਸਾਰ ਦੇ ਈਸਾਈਆਂ ਨੂੰ ਪਤਾ ਵੀ ਹੋਵੇ ਤੇ ਕਦੇ ਕੋਈ ਉਹਨਾਂ ਨੂੰ ਕੁਝ ਕਵੇ ਨਾ, ਤੇ ਸਿੱਖਾਂ ਨੇ ਕੁਝ ਕੀਤਾ ਨਹੀਂ, ਕਤਰਿਆ ਨਹੀਂ, ਤੇ ਸਿੱਖਾਂ ਨੂੰ ਐਵੇਂ ਰੌਲਾ ਪਾਇਆ ਪਿਆ ਵੀ ਜੀ ਤੁਸੀਂ ਜੇ ਕੋਈ ਪੰਗਾ ਲਿਆ ਉੱਥੇ ਪੋਪ ਨੇ ਆਰਡਰ ਕਰ ਦੇਣਾ, ਤੁਹਾਡਾ ਪਤਾ ਨਹੀਂ ਕੀ ਕੁਝ ਕਰ ਦੇਣਾ। ਹਕੀਕਤ ਇਹ ਆ ਕਿ ਅੱਜ ਸਾਰੀ ਦੁਨੀਆ ਨੂੰ ਹੀ ਪਤਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਈਸਾਈ ਜੋ ਕੁਝ ਕਰਦੇ ਆ, ਜੋ ਜਾਦੂ ਟੋਣਾ, ਜੋ ਕਾਲਾ ਜਾਦੂ ਮੈਜਿਕ ਜਿਹਾ, ਇਹ ਸਾਰਾ ਜਿਹੜਾ ਇਹ ਤਾਂ ਕਾਨੂੰਨ ਤਾਂ ਗਲਤ ਹੈਗਾ ਹੀ ਆ, ਨੈਤਿਕ ਪੱਖੋਂ ਵੀ ਗਲਤ ਹੈ। ਈਸਾਈ ਮਤ ਵੀ ਇਹਨਾਂ ਗੱਲਾਂ ਦੀ ਆਗਿਆ ਨਹੀਂ ਦਿੰਦਾ। ਸਾਰੇ ਦੁਨੀਆ ਭਰ ਦੇ ਜਿਹੜੇ ਈਸਾਈ ਨੇ ਉਹ ਤਾਂ ਇਹਨਾਂ ਨੂੰ ਮਾੜਾ ਮੰਨਦੇ ਆ ਵੀ ਇਹ ਕਰਦੇ ਕੀ ਫਿਰਦੇ ਆ। ਤੇ ਜੇ ਕਿਸੇ ਸਿੱਖ ਦੇ ਬਾਰੇ ਕਿਸੇ ਬਾਹਰਲੇ ਮੁਲਕ 'ਚ ਈਸਾਈ ਨੂੰ ਕੋਈ ਗੱਲ ਕਰਨੀ ਵੀ ਪੈ ਜੇ ਤਾਂ ਮੈਂ ਗਰੰਟੀ ਦਿੰਦਾ ਕਿ ਉਹ ਇਹ ਕਹੂਗਾ ਵੀ ਮੈਂ ਸਿੱਖਾਂ ਨੂੰ ਜਾਣਦਾ। ਸਿੱਖ ਗਲਤ ਨਹੀਂ ਹੋਣਗੇ, ਸਾਡੇ ਜਿਹੜੇ ਈਸਾਈ ਨੇ ਉਹਨਾਂ ਬਾਰੇ ਮੈਨੂੰ ਪਤਾ ਨਹੀਂ, ਉਹਨਾਂ ਨੇ ਕੁਝ ਕੀਤਾ। ਅੱਜ ਤੱਕ ਸਿੱਖਾਂ ਦਾ ਇਤਿਹਾਸ ਆ ਸਾਡਾ, ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਹੁਣ ਤੱਕ, ਅਸੀਂ ਕਿਸੇ ਦੇ ਧਰਮ ਨੂੰ, ਧਰਮ ਗ੍ਰੰਥ ਨੂੰ, ਧਾਰਮਿਕ ਸਥਾਨ ਨੂੰ ਟਾਰਗੇਟ ਨਹੀਂ ਕੀਤਾ। ਬਥੇਰੇ ਮੁਸਲਮਾਨਾਂ ਨਾਲ, ਬਥੇਰੇ ਗੋਰਿਆਂ ਨਾਲ, ਬਥੇਰੇ ਹਿੰਦੂਆਂ ਨਾਲ, ਲਖਪਤ ਰਾਏ ਵਰਗਿਆਂ ਨਾਲ ਸਾਡਾ ਟਕਰਾਅ ਚੱਲਿਆ, ਪਰ ਅਸੀਂ ਕਿਸੇ ਵੀ ਧਰਮ ਦੇ ਧਰਮ ਸਥਾਨ ਨੂੰ ਜਾਂ ਧਰਮ ਗ੍ਰੰਥ ਨੂੰ ਸਿੱਖਾਂ ਨੇ ਨਿਸ਼ਾਨਾ ਨਹੀਂ ਬਣਾਇਆ। ਆ ਏਡਾ ਵੱਡਾ ਖਾੜਕੂ ਲਹਿਰ ਚੱਲ ਕੇ ਹਟੀ ਹੈ ਇੱਥੇ ਪੰਜਾਬ ਦੇ ਵਿੱਚ। ਆਪਾਂ ਨੂੰ ਪਤਾ ਵੀ ਆ ਵੀ 1984 ਦੇ ਕਤਲੇਆਮ ਮੌਕੇ ਦਿੱਲੀ ਦੇ ਵਿੱਚ ਕਿਵੇਂ ਗੁਰਦੁਆਰਾ ਸਾਹਿਬਾਨ ਦੀ ਬੇਹੁਰਮਤੀ ਹੋਈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ, ਕਿਵੇਂ ਸਾਡੇ ਬਹੁਤ ਸਾਰੇ ਗੁਰਧਾਮ ਨੇ, ਗੁਰਦੁਆਰਾ ਸਾਹਿਬਾਨ ਨੇ ਜਿਨ੍ਹਾਂ ਦਾ ਮੰਦਰੀਕਰਨ ਕਰ ਦਿੱਤਾ ਗਿਆ। ਪਰ ਅਸੀਂ ਇੱਥੇ ਪੰਜਾਬ ਦੇ ਵਿੱਚ ਅੱਜ ਵੀ ਇਸ ਗੱਲ ਦੇ ਉੱਤੇ ਮਾਣ ਕਰਦੇ ਹਾਂ ਕਿ ਕਿੰਨੀ ਵੀ ਮਾਹੌਲ ਦੇ ਵਿੱਚ ਤਲਖੀ ਸੀ, ਪਰ ਨਾ ਤਾਂ ਕਿਸੇ ਮੰਦਿਰ ਨੂੰ ਟਾਰਗੇਟ ਕੀਤਾ ਹੈ, ਨਾ ਕਿਸੇ ਹਿੰਦੂ ਧਰਮ ਗ੍ਰੰਥ ਨੂੰ, ਤੇ ਨਾ ਹੀ ਕੋਈ ਹੋਰ ਇਹੋ ਜਿਹੀ ਹਰਕਤ ਕੀਤੀ ਹੈ, ਕਿਸੇ ਮੰਦਿਰ ਦਾ ਗੁਰਦੁਆਰਾ ਨਹੀਂ ਬਣਾਇਆ। ਹੁਣ ਅਸੀਂ ਇੰਨੇ ਜ਼ਿਆਦਾ ਤਲਖੀ ਵਾਲੇ ਮਾਹੌਲ ਵਿੱਚ ਵੀ ਆਪਦੇ ਧਾਰਮਿਕ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦੇ ਹਾਂ। ਤਿਲਕ ਤੇ ਜਨੇਊ ਆਪਾਂ ਤਾਂ ਮੰਨਦੇ ਨਹੀਂ, ਆਪਾਂ ਤਾਂ ਪਾਉਂਦੇ ਨਹੀਂ,
पर साडे नौवें पातशाह का जिहड़ा शहीदी है, वो शहादत है, वो होई तिलक जनेऊ दी लई आ, तिलक जनेऊ राखा प्रभ ताका। ਉਹ ਜਿਹੜਾ ਤਿਲਕ ਜਨੇਊ ਆ ਉਹਦੀ ਰਾਖੀ ਲਈ ਸ਼ਹਾਦਤਾਂ ਦੇਣ ਵਾਲੇ ਗੁਰੂ ਪਾਤਸ਼ਾਹ ਦੇ ਪਦ ਚਿੰਨ੍ਹਾਂ ਤੇ ਚੱਲਣ ਵਾਲੇ ਸਿੱਖ ਅੱਜ ਅਸੀਂ ਇਹ ਗੱਲ ਜਾਣਦੇ ਹਾਂ ਕਿ ਕਿਸੇ ਵੀ ਧਰਮ ਦੇ ਗ੍ਰੰਥ ਨੂੰ ਜਾਂ ਧਰਮ ਸਥਾਨ ਨੂੰ ਨਿਸ਼ਾਨਾ ਨਹੀਂ ਬਣਾਉਣਾ। ਸਾਰੇ ਖਾੜਕੂਵਾਦ ਦੀ ਵੀ ਗਰੰਟੀ ਪਈ ਤੇ ਅੱਜ ਉੱਠ ਕੇ ਕਹਿੰਦੇ ਆ ਜੀ ਆ ਜਿਹੜਾ ਚਰਚ ਦੇ ਵਿੱਚ ਗੜਬੜ ਹੋਈ ਆ ਪੱਟੀ ਦੇ ਕੋਲੇ ਵੀ ਇਹ ਕਿਤੇ ਸਿੱਖਾਂ ਨੇ ਨਾ ਕਰਤੀ ਹੋਵੇ। ਹੋ ਸਕਦਾ ਹੈ ਕਿ ਇਹਦੇ ਪਿੱਛੇ ਸਿੱਖ ਨਿਕਲ ਹੀ ਆਵੇ, ਪਰ ਉਹ ਕੋਈ ਹੋਰ ਕਹਾਣੀ ਵੀ ਨਿਕਲ ਸਕਦੀ ਆ ਕਿ ਉਹਦੀ ਆਪਦੇ ਪੱਧਰ ਦੇ ਉੱਤੇ ਉਸ ਚਰਚ ਵਾਲਿਆਂ ਨਾਲ ਕੋਈ ਟਕਰਾਅ ਚੱਲਦਾ ਹੋਵੇ, ਕੋਈ ਮਸਲਾ ਹੋਵੇ, ਕਿਉਂਕਿ ਸਿੱਖ ਧਰਮ ਦੇ ਤੌਰ ਦੇ ਉੱਤੇ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦੇ। ਕੀ ਪਤਾ ਇਹਦੇ ਮਗਰ ਕੋਈ ਏਜੰਸੀ ਹੈ, ਕੀ ਪਤਾ ਇਹਦੇ ਮਗਰ ਕੀ ਕਹਾਣੀ ਆ। ਪਰ ਕਮਾਲ ਦੀ ਗੱਲ ਹੈ, ਡੱਡੂਆਣਾ ਕਾਂਡ ਤੋਂ ਬਾਅਦ ਵਿੱਚ ਲਗਾਤਾਰ ਅੱਜ ਸਿੱਖਾਂ ਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਕਿ ਇਹ ਸਿੱਖਾਂ ਨੇ ਕੀਤਾ। ਹੁਣ ਸਿੱਖ ਜਿਹੜੇ ਨੇ ਉਹ ਇਹ ਗੱਲ ਕਰਨ ਤਾਂ ਕਿਉਂ ਕਰਨ ਜੀ? ਪਹਿਲਾਂ ਇੰਨੀਆਂ ਸੰਭਾਵਨਾਵਾਂ ਨੇ, ਉਹਨਾਂ ਵੱਲ ਧਿਆਨ ਦੇਣ ਦੀ ਬਜਾਏ ਬਿਨਾਂ ਕਿਸੇ ਲੋੜ ਤੋਂ, ਬਿਨਾਂ ਕਿਸੇ ਗੱਲ ਤੋਂ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ? ਪਿੱਛੇ ਜੇ ਰਫਦਮਨ ਸਿੰਘ ਮਾਲਕ ਕੈਨੇਡਾ ਦੇ ਵਿੱਚ ਟਾਰਗੇਟ ਹੋਇਆ, ਉਦੋਂ ਵੀ ਅਸੀਂ ਇਹੀ ਕਹਿੰਦੇ ਸੀ ਕਿ ਬਿਨਾਂ ਕਿਸੇ ਗੱਲ ਤੋਂ ਸਿੱਖਾਂ ਨੂੰ ਇੱਥੇ ਸੋਸ਼ਲ ਮੀਡੀਆ ਉੱਤੇ ਇਹ ਜੀ ਖਾੜਕੂਆਂ ਦਾ ਕੰਮ ਨਹੀਂ ਹੋਣਾ। ਤੇ ਬਾਅਦ ਵਿੱਚ 2 ਗੋਰੇ ਫੜੇ ਗਏ ਨੇ, ਹੁਣ ਚੁੱਪ ਨੇ, ਹੁਣ ਕੋਈ ਨਹੀਂ ਬੋਲਦਾ। ਤੇ ਇਹ ਜਿਹੜੀ ਗੱਲ ਹੈ ਇਹਦੇ ਵਿੱਚ ਅਸੀਂ ਸਾਫ਼ ਕਹਿੰਦੇ ਆ ਕਿ ਈਸਾਈ ਮਤ ਨਾਲ, ਈਸਾਈ ਪ੍ਰਚਾਰਕਾਂ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬਿਲਕੁਲ ਸਹੀ ਗੱਲ ਕਹੀ ਆ ਕਿ ਇਹ ਜੋ ਪਖੰਡ ਕਰ ਰਹੇ ਨੇ, ਈਸਾਈ ਮਤ ਵੀ ਇਹਦੀ ਇਜਾਜ਼ਤ ਨਹੀਂ ਦਿੰਦਾ। ਉਹ ਇਹ ਇਸ ਗੱਲ ਦੇ ਵਿੱਚ ਹੋਇਆ ਕੀ ਆ ਕਿ ਸਿੱਖਾਂ ਨੇ ਬੜੇ ਸਲੀਕੇ ਨਾਲ ਡੱਡੂਆਣੇ ਦੇ ਵਿੱਚ ਜਾ ਕੇ ਉੱਥੇ ਕੋਈ ਬਦਤਮੀਜ਼ੀ ਨਹੀਂ ਕੀਤੀ ਤੇ ਉੱਥੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਉਸ ਪਖੰਡਗੜ੍ਹ ਨੂੰ ਰੋਕਿਆ। ਔਰ ਮੈਂ ਅਗਲੀ ਗੱਲ ਵੀ ਸਪਸ਼ਟ ਕਰ ਦਿੰਦਾ, ਜਿਹੜਾ ਉੱਥੇ ਨਿਹੰਗ ਬਾਬਾ ਮੇਜਰ ਸਿੰਘ ਨੇ ਸਾਰੇ ਕਾਸੇ ਦੀ ਮੋਹਰੀ ਹੋ ਕੇ ਗੱਲਬਾਤ ਕੀਤੀ ਆ, ਉਹਦੇ ਬਾਰੇ ਕਿਸੇ ਨੂੰ ਵਹਿਮ ਨਹੀਂ ਹੈ। ਕਈ ਪਰਾਂ ਬੈਠੇ ਸੋਚਦੇ ਆ ਕਿ ਸਿੱਖਾਂ ਨੂੰ ਅਗਲੀ ਨਹੀਂ ਹੈਗੀ, ਪਤਾ ਹੀ ਨਹੀਂ ਹੈਗਾ, ਉਹੀ ਇਹ ਤੁਰੇ ਫਿਰਦੇ ਆ। ਸਭ ਨੂੰ ਪਤਾ ਕਿ ਬਾਬਾ ਮੇਜਰ ਸਿੰਘ ਜਿਹੜਾ ਹੈ ਉਹ ਮੋਦੀ ਨੂੰ ਪਿੱਛੇ ਜਦੋਂ ਸਿੱਖ ਮਿਲ ਕੇ ਆਇਆ ਉਦੋਂ ਉਹਦੇ ਨਾਲ ਗਿਆ ਤੇ ਉਹ ਇਸ ਇਲਾਕੇ ਦੇ ਵਿੱਚ ਬੜੇ ਚਿਰ ਤੋਂ ਵਿਚਰਦਾ। ਪਰ ਸਿੱਖ ਇੰਨੇ ਦੁਖੀ ਨੇ ਈਸਾਈ ਪ੍ਰਚਾਰਕਾਂ ਦੀਆਂ ਸਰਗਰਮੀਆਂ ਤੋਂ, ਜਿਨ੍ਹਾਂ ਦੇ ਟੱਬਰਾਂ ਦੇ ਵਿੱਚੋਂ ਲੋਕਾਂ ਨੂੰ ਪੱਟਿਆ ਜਾ ਰਿਹਾ, ਜਿਨ੍ਹਾਂ ਨੂੰ ਈਸਾਈ ਬਣਾਇਆ ਜਾ ਰਿਹਾ। ਉਹ ਲੋਕ ਤਾਂ ਕਹਿੰਦੇ ਆ ਵੀ ਕੋਈ ਤਾਂ ਉੱਠੇ। ਹੁਣ ਖਾੜਕੂਵਾਦ ਤੋਂ ਬਾਅਦ ਵਿੱਚ ਬਾਦਲ ਦਲ ਨੇ ਸਿੱਖਾਂ ਦੇ ਧਾਰਮਿਕ ਤੌਰ ਤੇ ਵਿਚਰਨ ਵਾਲਿਆਂ ਲੋਕਾਂ ਨੂੰ ਇੰਨਾ ਕੁ ਜਲੀਲ ਕੀਤਾ, ਇੰਨਾ ਕੁ ਤੰਗ ਪਰੇਸ਼ਾਨ ਕੀਤਾ ਕਿ ਹੁਣ ਸਿੱਖਾਂ ਦੀ ਬਹੁਤੀ ਸ਼ਕਤੀ ਹੈ ਜਿਹੜੀ ਉਹ ਖਾਰਜ ਹੋ ਚੁੱਕੀ ਹੈ। ਛੇਤੀ ਕਿਤੇ ਸਿੱਖ ਜਥੇਬੰਦੀਆਂ, ਸਿੱਖ ਨੌਜਵਾਨ ਜਿਹੜੇ ਆ, ਉਹਨਾਂ ਨੂੰ ਇਹੀ ਕਿਹਾ ਜਾਂਦਾ ਕਿ ਅਵੋਇਡ ਕਰੋ, ਬਚੋ, ਕੋਈ ਵੱਡਾ ਪੰਗਾ ਨਾ ਖੜਾ ਹੋ ਜੇ। ਨਹੀਂ ਚਾਹੁੰਦੇ ਸਿੱਖ ਕਿ ਈਸਾਈਆਂ ਦੇ ਨਾਲ ਉਵੇਂ ਦਾ ਕੋਈ ਮਾਹੌਲ ਬਣੇ ਜਿਵੇਂ ਇੱਥੇ ਬੀਤੇ ਸਮੇਂ ਦੇ ਵਿੱਚ ਨਰਕਧਾਰੀਆਂ ਨਾਲ, ਸਰਸੇ ਵਾਲੇ ਨਾਲ ਬਣਿਆ। ਕਿ ਇੱਕ ਨਵਾਂ ਜਿਹੜਾ ਸੰਕਟ ਆ ਉਹ ਖੜਾ ਹੋਵੇ, ਨਵੀਂ ਇੱਕ ਇੱਥੇ ਕਹਾਣੀ ਤੁਰੇ। ਨਹੀਂ ਚਾਹੁੰਦੇ, ਪਰ ਕਰੀਏ ਕਿ ਕੋਈ ਰਾਹ ਹੀ ਨਹੀਂ ਲੱਭਦਾ। ਸਿੱਖ ਇੰਨੇ ਕਸੂਤੇ ਫਸੇ ਮਹਿਸੂਸ ਕਰ ਰਹੇ ਨੇ, ਸਿੱਖ ਇੰਨਾ ਜਲੀਲ ਹੋ ਰਹੇ ਨੇ ਕਿ ਕੋਈ ਸਾਹਮਣੇ ਆਵੇ ਤਾਂ ਸਹੀ। ਆ ਬਾਦਲ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਹੈ, ਇਹਨਾਂ ਦੀ ਪਹਿਲਾਂ ਕਿੰਨੀ ਕੁ ਪ੍ਰਵਾਨਗੀ ਆ ਸਮਾਜ ਵਿੱਚ, ਪਰ ਜਦੋਂ ਇਹਨਾਂ ਨੇ ਕੱਲ ਬੋਲਿਆ ਕਿ ਨਿਹੰਗ ਮੁਖੀ ਉੱਤੇ ਜਿਹੜਾ ਪਰਚਾ ਦਰਜ ਹੋਇਆ ਰੱਦ ਕੀਤਾ ਜਾਵੇ ਤਾਂ ਲੋਕਾਂ ਨੂੰ ਚੰਗਾ ਲੱਗਿਆ। ਉਹ ਬਾਦਲ ਦਲ ਦਾ ਗਿਆਨੀ ਹਰਪ੍ਰੀਤ ਸਿੰਘ ਵੀ ਅੱਜ ਲੋਕਾਂ ਨੂੰ ਚੰਗਾ ਲੱਗਦਾ ਕਿ ਸ਼ੁਕਰ ਆ ਇਹ ਕੋਈ ਚੱਜ ਹਲ ਦੀ ਗੱਲ ਕਰਨ ਲੱਗੇ। ਦੂਜੇ ਪਾਸੇ ਜਿਹੜਾ ਨਿਹੰਗ ਬਾਬਾ ਮੇਜਰ ਸਿੰਘ ਹੈ, ਇਹਦੇ ਬਾਰੇ ਵੀ ਸਾਰਿਆਂ ਨੂੰ ਪਤਾ ਹੈਗਾ। ਉਹ ਹੁਣ ਕਿਵੇਂ ਮਿਲਿਆ, ਕਾਹਤੋਂ ਮਿਲਿਆ, ਉਹ ਤਾਂ ਬੜਿਆ ਜਿਹੜਾ ਗੌਰੇ ਬਣਿਆ ਹੋਇਆ ਕੁਛ ਮਸਕੀਨ, ਗੌਰੇ ਮਸਕੀਨ ਭਾਈ ਰਣਜੀਤ ਸਿੰਘ ਟਕਸਾਲ ਵਾਲਾ ਤੇ ਫੈਡਰੇਸ਼ਨ ਵਾਲਾ ਬਾਬਾ ਭਾਈ ਪ੍ਰੋਫੈਸਰ ਸਰਚਾਂਦ ਸਿੰਘ, ਕਿੰਨੀਆਂ ਜ਼ਿਆਦਾ ਫੋਟੋਆਂ ਸੀ ਪਿੱਛੇ ਜੇ ਮੋਦੀ ਦੇ ਕੋਲੇ ਜਾ ਖੜੇ ਸੀ। ਇਹਨਾਂ ਸਾਰਿਆਂ ਦੇ ਬਾਰੇ ਕਿਸੇ ਨੂੰ ਵਹਿਮ ਨਹੀਂ। ਪਰ ਜਿਵੇਂ ਕਹਿੰਦੇ ਆ ਕੰਡੇ ਨਾਲ ਕੰਡਾ ਕੱਢਣ ਵਾਲੀ ਗੱਲ ਆ, ਲੋਕ ਚਾਹੁੰਦੇ ਆ ਕਿ ਇਸ ਇਲਾਕੇ ਦੇ ਵਿੱਚੋਂ ਈਸਾਈ ਸਰਗਰਮੀਆਂ ਬੰਦ ਹੋਣ ਤੇ ਜੇਕਰ ਕੋਈ ਹੋਰ ਨਹੀਂ ਤੇ ਜੇ ਨਿਹੰਗ ਮੇਜਰ ਸਿੰਘ ਬਾਬੇ ਨੇ ਲੋਕਾਂ ਦੇ ਇਸ ਦਰਦ ਨੂੰ, ਇਸ ਗੱਲ ਨੂੰ ਸਮਝ ਕੇ ਮੂਹਰੇ ਲੱਗਿਆ ਤਾਂ ਲੋਕਾਂ ਨੂੰ ਵਧੀਆ ਲੱਗਿਆ। ਮੇਜਰ ਸਿੰਘ ਇਹ ਉਹ ਜਿਹੜਾ ਹੈਗਾ ਗਿਆਨੀ ਹਰਪ੍ਰੀਤ ਸਿੰਘ, ਉਹ ਵੀ ਵਧੀਆ ਲੱਗਿਆ। ਇਹ ਗੱਲ ਦੇ ਵਿੱਚ ਤਾਂ ਸਾਨੂੰ ਕਿਸੇ ਨੂੰ ਸ਼ੱਕ ਹੀ ਨਹੀਂ ਬਈ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਮਾਝੇ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਜਿਹੜਾ ਈਸਾਈਆਂ ਦਾ ਸਾਰਾ ਚੱਲ ਰਿਹਾ ਪਖੰਡ, ਇਹਦੇ ਪਿੱਛੇ ਮੁਲਕ ਦਾ ਸਿਸਟਮ ਹੈ। ਨਹੀਂ ਇਸ ਪੱਧਰ ਦੇ ਉੱਤੇ ਸਿੱਖਾਂ ਦਾ ਕੋਈ ਨੁਕਸਾਨ ਪੰਜਾਬ ਜਾ ਕੇ ਕਿਵੇਂ ਕਰ ਜੂ?
क्योंकि ਜਿਹੜਾ ਦਿੱਲੀ ਦਾ ਹਿੰਦੂਤਵਾ ਵਾ ਜਾਂ ਨਾਗਪੁਰ ਦੀ ਜਿਹੜੀ RSS ਦੀ ਸੋਚ ਆ ਉਹ ਕਹਿੰਦੇ ਆ ਵੀ ਸਿੱਖਾਂ ਨੇ ਹਿੰਦੂ ਤਾਂ ਬਣਨਾ ਨਹੀਂ ਤੇ ਚਲੋ ਈਸਾਈ ਵੀ ਬਣਾ ਲਓ ਜਿੰਨੇ ਕੁ ਬਣਦੇ ਆ। ਜਿਹੜਾ ਦਲਿਤ ਜਾਂ ਨੀਵੇਂ ਚੌਥੇ ਦਰਜੇ ਦਾ ਜਿਹਨੂੰ ਸਿੱਖ ਕਹਿ ਕੇ ਬਾਹਮਣਵਾਦ ਭੰਡਦਾ ਹੈ ਉਹ ਵੀ ਹਿੰਦੂ ਬਣਨ ਨੂੰ ਤਿਆਰ ਨਹੀਂ। ਉਹ ਕਹਿੰਦੇ ਜੇ ਹੋਰ ਨਹੀਂ ਤਾਂ ਫਿਰ ਈਸਾਈ ਬਣਾ ਲਓ। ਉਹ ਏਡੀ ਵੱਡੀ ਪੱਧਰ ਦੇ ਉੱਤੇ ਈਸਾਈ ਜਿਹੜੇ ਨੇ ਉਹ ਬਣਾ ਕੇ ਸਿੱਖਾਂ ਨੂੰ ਇੱਕ ਥ੍ਰੈਟ ਪੈਦਾ ਕਰ ਦਿੱਤੀ ਗਈ। ਸਿੱਖ ਹੁਣ ਬਚਦੇ ਫਿਰਦੇ ਆ, ਲੁਕਦੇ ਫਿਰਦੇ ਆ। ਮੈਂ ਕੱਲ ਵੀ ਕਿਹਾ ਸੀ ਨਹੀਂ ਚਾਹੁੰਦੇ ਟਕਰਾ। ਹਰੇਕ ਧਿਰ ਨਾਲ ਹਰੇਕ ਗੱਲ ਨਾਲ ਵਿਗਾੜਿਆ ਵੀ ਨਹੀਂ ਚੱਲਦੀ ਗੱਲ। ਤੇ ਸਾਡੇ ਤਾਂ ਹਰ ਇੱਕ ਨਾਲ ਕੋਈ ਨਾ ਕੋਈ ਸਾਡੇ ਕੋਲੇ ਗੱਲ ਹੈਗੀ ਆ ਕਹਿਣ ਨੂੰ। ਜੇ ਕੋਈ ਕਵੇ ਵੀ ਯਾਰ 1947 ਮੌਕੇ ਆਪਾਂ ਨੂੰ ਪਾਕਿਸਤਾਨ ਨਾਲ ਮੁਸਲਮਾਨਾਂ ਨਾਲ ਲੜਨਾ ਚਾਹੀਦਾ ਸੀ ਤੇ ਲੋਕ ਕਹਿਣਗੇ ਲੈ ਪਤਾ ਨਹੀਂ ਗਾ 95 ਪਾਤਸ਼ਾਹ ਦਾ ਸ਼ਹੀਦੀ 95 ਪਾਤਸ਼ਾਹ ਦੀ ਜਹਾਂਗੀਰ ਦੇ ਵੇਲੇ ਹੋਈ, 9ਵੇਂ ਪਾਤਸ਼ਾਹ ਦੀ ਸ਼ਹੀਦੀ ਔਰੰਗਜ਼ੇਬ ਵੇਲੇ ਹੋਈ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਹੋਰ ਬਹੁਤ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮੱਸਾ ਰੰਗੜ, ਅਬਦਾਲੀ, ਨਾਦਰ ਸ਼ਾਹ, ਉਹ ਸਾਰਾ ਕੁਝ ਸੁਣਾ ਕੇ ਫਿਰ ਉਹ ਕਹਿਣਗੇ ਵੀ ਆ 1947 ਤੋਂ ਬਾਅਦ ਜੰਗਾਂ ਹੋਈਆਂ, ਕਿੰਨੇ ਸਿੱਖ ਫੌਜੀ ਮਾਰਤੇ, ਆਪਾਂ ਮੁਸਲਮਾਨਾਂ ਆਪਾਂ। ਫਿਰ ਅਗਲੀ ਗੱਲ ਲਿਆਉਣਗੇ ਵੀ ਜਿਹੜਾ ਬਾਂਹ ਹੈ ਨਾ ਉਹ ਤੇਲ ਦੇ ਪੀਪੇ ਚ ਪਾ ਲਓ, ਫਿਰ ਉਹਨੂੰ ਤੇਲਾਂ ਵਾਲੀ ਬੋਰੀ ਚ ਪਾ ਲਓ। ਜਿੰਨੇ ਤੇਲ ਬਾਂਹ ਨੂੰ ਲੱਗੇ ਹੋਣ, ਜੇ ਓਨੀਆਂ ਕਸਮਾਂ ਵੀ ਕੋਈ ਮੁਸਲਮਾਨ ਖਾਵੇ ਤਾਂ ਉਹ ਤੇ ਯਕੀਨ ਨਹੀਂ ਕਰਨਾ। ਹੁਣ ਇਹਨਾਂ ਗੱਲਾਂ ਦੇ ਮੁਤਲਕ ਅਸੀਂ ਤਾਂ ਵੈਸੇ ਕਦੇ ਇਤਿਹਾਸ ਵਿੱਚ ਅਸੀਂ ਤਾਂ ਮੰਨਦੇ ਨਹੀਂ ਹੈ ਵੀ ਗੁਰੂ ਪਾਤਸ਼ਾਹ ਨੇ ਕਦੋਂ ਇਹ ਕਿਹੜੇ ਵੇਲੇ ਗੱਲ ਕੀਤੀ ਹੋਵੇ, ਕਿਉਂਕਿ ਪੀਰ ਬੁੱਧੂ ਸ਼ਾਹ ਵਰਗੇ, ਭਾਈ ਮਰਦਾਨਾ ਜੀ ਵਰਗੇ, ਸਾਈਂ ਮੀਆਂ ਮੀਰ ਵਰਗੇ, ਇਹ ਸਾਰੇ ਜੇ ਇਹ ਗੱਲ ਹੋਈ ਵੀ ਹੋਵੇ ਵੀ ਚਲੋ ਜੀ ਜਦੋਂ ਕਿਲੇ ਨੂੰ ਘੇਰਾ ਪਿਆ ਆਨੰਦਗੜ੍ਹ ਦੇ ਨੂੰ, ਉਸ ਮੌਕੇ ਕਸਮਾਂ ਖਾਧੀਆਂ ਸੀਗੀਆਂ ਤੇ ਉਹਨਾਂ ਤੋਂ ਮੁੱਕਰ ਗਏ ਸੀ। ਫਿਰ ਮੁੱਕਰੇ ਤਾਂ ਫਿਰ ਗਊ ਦੀਆਂ ਕਸਮਾਂ ਖਾਣ ਵਾਲੇ ਹਿੰਦੂ ਵੀ ਸੀਗੇ। ਉਹਨਾਂ ਬਾਰੇ ਤਾਂ ਇੰਨੇ ਕਰੜੇ ਬਚਨ ਗੁਰੂ ਪਾਤਸ਼ਾਹ ਨੇ ਕੀਤੇ ਨਹੀਂ ਤੇ ਇਹਨਾਂ ਬਾਰੇ ਕਰਤੇ। ਤੇ ਜੇਕਰ ਇਹ ਗੱਲ ਸੱਚੀ ਵੀ ਹੋਵੇ ਤਾਂ ਆਪਾਂ ਨੂੰ ਇਹ ਵੀ ਪਤਾ ਹੈ ਕਿ ਜਿਹੜਾ ਗੁਰੂ ਪਾਤਸ਼ਾਹ ਦਾ ਸਫ਼ਰ ਹੈ, ਜਦੋਂ ਚਮਕੌਰ ਦੀ ਗੜੀ ਤੋਂ ਨਿਕਲਦੇ ਆ ਤਾਂ ਕੋਟਲਾ ਨਿਹੰਗ ਖਾਨ ਉਹ ਕੌਣ ਸੀ ਜਿਹਦੇ ਕੋਲੇ ਗੁਰੂ ਪਾਤਸ਼ਾਹ ਨੇ ਉੱਥੇ ਬਸੇਰਾ ਕੀਤਾ ਤੇ ਉੱਥੇ ਫਿਰ ਉਹਨਾਂ ਨੇ ਪਰਿਵਾਰ ਨੇ ਕਿਹਾ ਕਿ ਇੱਥੇ ਤਾਂ ਸਾਡੀ ਜਿਹੜਾ ਜਵਾਈ ਸਾਹਿਬ ਨੇ ਉਹ ਪਏ ਨੇ। ਤੇ ਆਪਾਂ ਨੂੰ ਇਹ ਵੀ ਇਤਿਹਾਸ ਪਤਾ ਵੀ ਗਨੀ ਖਾਨ, ਨਬੀ ਖਾਨ ਜਿਹੜੇ ਨੇ ਉਹਨਾਂ ਨੇ ਕੀ ਸੇਵਾ ਕੀਤੀ ਸੀ। ਫਿਰ ਜਦੋਂ ਛੱਤਿਆਣੇ ਪਹੁੰਚਦੇ ਆ, ਇੱਥੇ ਇਬਰਾਹਿਮ ਸ਼ਾਹ ਜਿਹੜਾ ਸੀ ਉਹ ਵੀ ਕਿੰਨਾ ਚੋਂ ਸੀ ਉਹ ਸਾਰਿਆਂ ਨੂੰ ਪਤਾ ਹੀ ਆ, ਜਿਹਨੇ ਸਭ ਤੋਂ ਪਹਿਲਾਂ ਇੱਥੇ ਅੰਮ੍ਰਿਤਪਾਨ ਕੀਤਾ। ਜਦੋਂ ਅਨੰਦਪੁਰ ਦੇ ਘੇਰੇ ਤੋਂ ਬਾਅਦ ਸਭ ਤੋਂ ਪਹਿਲੀ ਵਾਰ ਗੁਰੂ ਪਾਤਸ਼ਾਹ ਨੇ ਖਦਰਾਣੇ ਦੀ ਢਾਹ ਵਾਲੀ ਜੰਗ ਤੋਂ ਬਾਅਦ ਜਿਹੜਾ ਅੰਮ੍ਰਿਤਪਾਨ ਕਰਾਇਆ ਉਹ ਇਬਰਾਹਿਮ ਸ਼ਾਹ ਨੂੰ ਕਰਾਇਆ। ਅਜਮੇਰ ਸਿੰਘ ਉਹਦਾ ਨਾਮ ਰੱਖਿਆ ਸੀ ਅੰਮ੍ਰਿਤ ਛਕਾ ਕੇ, ਉਹ ਮੁਸਲਮਾਨ ਸੀਗਾ। ਇਹ ਕਹਿੰਦੇ ਜੀ ਗੁਰੂ ਪਾਤਸ਼ਾਹ ਨੇ ਕਿਹਾ ਹੈਗਾ ਵੀ ਜਿਹੜੀ ਬਾਂਹ ਵਾ ਉਹ ਤੇਲ ਦੇ ਪੀਪੇ ਚ ਪਾ ਲਓ, ਫਿਰ ਜਿੰਨੇ ਤੇਲ ਲੱਗ ਜਾਣ ਉਨੀਆਂ ਸੌਹਾਂ ਵਾਲੇ ਤੇ ਯਕੀਨ ਨਹੀਂ ਕਰਨਾ। ਤੇ ਜਦੋਂ ਸਾਥੀ ਸਾਖੀ ਪੜ੍ਹਦੇ ਆ ਉੱਥੇ ਇਹ ਗੱਲ ਦਾ ਜਵਾਬ ਮਿਲਦਾ। ਸਰਦਾਰ ਕਪੂਰ ਸਿੰਘ ਕਹਿੰਦੇ ਵੀ ਮੈਂ ਅਕਾਲੀ ਲੀਡਰਾਂ ਨੂੰ ਉਸ ਮੌਕੇ ਕਿਹਾ ਕਿ ਆਪਾਂ ਨੂੰ ਜਨਾਹ ਨਾਲ ਮਿਲਣਾ ਚਾਹੀਦਾ ਤੇ ਆਪਾਂ ਨੂੰ ਪਾਕਿਸਤਾਨ ਨਾਲ ਰਲਣ ਬਾਰੇ ਸੋਚ ਲੈਣਾ ਚਾਹੀਦਾ, ਜਾਂ ਜੋ ਵੀ ਉਸ ਮੌਕੇ ਗੱਲ ਚੱਲਦੀ ਸੀ। ਤਾਂ ਇਹ ਕਹਿੰਦੇ ਜੀ ਉਹਨਾਂ ਨੇ ਤਾਂ ਸਾਡੇ ਸਾਹਿਬਜ਼ਾਦੇ ਸ਼ਹੀਦ ਕਰਾਤੇ ਸੀ। ਤੇ ਸਰਦਾਰ ਕਪੂਰ ਸਿੰਘ ਕਹਿੰਦੇ ਵੀ ਮੈਂ ਮੱਥੇ ਤੇ ਹੱਥ ਮਾਰਿਆ, ਕਹਿੰਦਾ ਮੈਂ ਆਖਿਆ ਵੀ ਜਿਹਦੇ ਬੱਚੇ ਸ਼ਹੀਦ ਕਰਾਏ ਸੀ ਉਹ ਤਾਂ ਔਰੰਗਜ਼ੇਬ ਨਾਲ ਚਿੱਠੀ ਪੱਤਰ ਕਰਦਾ ਸੀ। ਔਰ ਵਾਕਈ ਇਹ ਗੱਲ ਹੈ ਕਿ ਦਸ਼ਮੇਸ਼ ਪਾਤਸ਼ਾਹ ਨੇ ਔਰੰਗਜ਼ੇਬ ਦੇ ਨਾਲ ਚਿੱਠੀ ਚੀਰਾ ਕੀਤਾ। ਬਾਅਦ ਚ ਉਹਦੇ ਬੇਟੇ ਜਿਹੜਾ ਬਹਾਦਰ ਸ਼ਾਹ ਹੈ ਉਹਨੂੰ ਗੱਦੀ ਵੀ ਦਿਵਾਉਣ ਲਈ ਉਪਰਾਲੇ ਕੀਤੇ ਆ। ਹੁਣ 5ਵੇਂ ਪਾਤਸ਼ਾਹ ਦਾ ਸੀਸ ਹੈ, 5ਵੇਂ ਪਾਤਸ਼ਾਹ ਦੀ ਸ਼ਹਾਦਤ ਹੈ, ਉਹ ਜੈਸੇ ਜਹਾਂਗੀਰ ਦੇ ਰਾਜ ਭਾਗ ਦੇ ਵੇਲੇ ਹੁੰਦੀ ਹੈ, ਉਹ ਬਾਅਦ ਵਿੱਚ 6ਵੇਂ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਵੀ ਕਰਦਾ ਹੈ ਤੇ ਉਸੇ ਜਹਾਂਗੀਰ ਦੇ ਨਾਲ 6ਵੇਂ ਪਾਤਸ਼ਾਹ ਦੀ ਸੁਰ ਵੀ ਮਿਲ ਜਾਂਦੀ ਆ। ਤੇ ਆਪਾਂ ਨੂੰ ਇਹ ਵੀ ਪਤਾ ਵੀ ਚੰਦੂ ਦੇ ਨੱਕ 'ਚ ਨਕੇਲ ਪਾਉਣ ਵਾਲਾ ਬਚਨ ਕਿਵੇਂ ਪੂਰਾ ਹੋਇਆ ਸੀ। ਤੇ ਆਪਾਂ ਨੂੰ ਇਹ ਵੀ ਪਤਾ ਬਈ ਜਿਹੜਾ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੈ ਜਾਂ ਜਿਹੜੇ ਚਾਰੇ ਸਾਹਿਬਜ਼ਾਦੇ ਤੇ ਹੋਰ ਬਹੁਤ ਸਾਰੀਆਂ ਸ਼ਹਾਦਤਾਂ ਇਹ ਸਾਰੀਆਂ ਔਰੰਗਜ਼ੇਬ ਦੇ ਟਾਈਮ 'ਚ ਹੋਈਆਂ। ਪਰ ਔਰੰਗਜ਼ੇਬ ਦੇ ਨਾਲ ਦਸ਼ਮੇਸ਼ ਪਾਤਸ਼ਾਹ ਦਾ ਚਿੱਠੀ ਚੀਰਾ ਚੱਲਿਆ, ਬਹਾਦਰ ਸ਼ਾਹ ਨੂੰ ਗੱਦੀ ਦਵਾਈ ਹੈ। ਇਹ ਜਿਹੜੀ ਡਿਪਲੋਮੇਸੀ ਆ ਇਹਨੂੰ ਵੀ ਤਾਂ ਸਿੱਖਣਾ ਪਊ ਨਾ।
ਅਦੀਨਾ ਬੇਗ ਜਲੰਧਰ ਦਾ ਹਾਕਮ ਸੀ, ਜਿਹਦੇ ਨਾਂ ਤੇ ਦੀਨਾ ਨਗਰ ਸ਼ਹਿਰ ਬਸਿਆ। ਅਦੀਨਾ ਬੇਗ ਦੇ ਨਾਲ ਸਿੱਖਾਂ ਦੀ ਬੜੀ ਵਾਰ ਲੜਾਈ ਹੋਈ ਤੇ ਬੜੀ ਵਾਰ ਸਿੱਖਾਂ ਨੇ ਉਹਦੇ ਨਾਲ ਮੇਲ ਜੋਲ ਰੱਖ ਕੇ ਤਾਲਮੇਲ ਕਰਕੇ ਅੱਗੇ ਵੀ ਆਪਦਾ ਸਫ਼ਰ ਕੱਢਿਆ। ਅਮੀਰ ਮੰਨੂ ਨਾਲੋਂ ਤਾਂ ਵੱਡਾ ਕੋਈ ਜ਼ਾਲਮ ਹੈ ਨਹੀਂ, ਜਿਹਦੇ ਬਾਰੇ ਸਾਡਾ ਇਤਿਹਾਸ ਕਹਿੰਦਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਦੂਣ ਸਵਾਏ ਹੋਏ। ਉਸ ਅਮੀਰ ਮੰਨੂ ਨਾਲ ਤਾਲਮੇਲ ਬਣਾ ਕੇ ਦੀਵਾਨ ਕੌੜਾ ਮੱਲ ਦੇ ਰਾਹੀਂ ਸਿੱਖ ਉਹਦੇ ਨਾਲ ਵੀ ਜੰਗ ਜਿਹੜੀ ਹੈਗੀ ਹੈ ਸਾਂਝੀ ਲੜੀ ਹੋਈ ਹੈ, ਵੀ ਕਿਸੇ ਦੁਸ਼ਮਣ ਦੇ ਖਿਲਾਫ ਅਬਦਾਲੀ ਚੜ੍ਹ ਕੇ ਆ ਗਿਆ ਸੀ। ਸੋ ਸਿੱਖ ਡਿਪਲੋਮੈਸੀ ਬਾਰੇ ਸਾਡੇ ਇਤਿਹਾਸ ਦੇ ਵਿੱਚ ਜਿੱਥੇ ਜਿੱਥੇ ਚੀਜ਼ਾਂ ਨੇ ਉਹ ਤਾਂ ਅਸੀਂ ਧਿਆਨ ਨਹੀਂ ਦਿੰਦੇ, ਸਿੱਧਾ ਹੀ ਜਿਵੇਂ ਉਹ ਕਹਿੰਦੇ ਸਿੱਧਾ ਜਿਹਾ ਚੱਲਦੇ। ਤੋ ਇਸ ਮੌਕੇ ਵੀ ਸਾਨੂੰ ਬੜੇ ਸੋਚ ਸਮਝ ਕੇ ਚੱਲਣ ਦੀ ਲੋੜ ਹੈ ਕਿ ਇੱਕ ਪਾਸੇ ਸਾਰੇ ਸੰਸਾਰ ਦੇ ਵਿੱਚ ਸਾਡੇ ਅਕਸ ਨੂੰ ਖਰਾਬ ਕਰਨ ਦੇ ਲਈ ਬੜੀ ਟੇਢੀ ਖੇਡ ਖੇਡੀ ਜਾ ਰਹੀ ਆ। ਨਕਲੀ ਈਸਾਈਆਂ ਦੇ ਰਾਹੀਂ ਕੁਝ ਇਹੋ ਜਿਹੇ ਹਾਲਾਤ ਬਣਾਏ ਜਾ ਰਹੇ ਨੇ ਕਿ ਸਿੱਖਾਂ ਨੂੰ ਲੜਨਾ ਪੈ ਜੇ ਤੇ ਫਿਰ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਹੋਵੇ। ਪਰ ਇੱਕ ਗੱਲ ਮੈਂ ਫਿਰ ਕਹਿਣਾ, ਜਿਹੜੀ ਮੈਂ ਸ਼ੁਰੂ 'ਚ ਕਹੀ ਸੀ ਕਿ ਇਹ ਗੱਲ ਸਾਰੇ ਲੋਕਾਂ ਨੂੰ ਅੱਜ ਦੇ ਜ਼ਮਾਨੇ 'ਚ ਪਤਾ ਲੱਗ ਜਾਣੀ ਹੈ। ਉਹ ਕਾਹਦੇ ਅੰਤਰਰਾਸ਼ਟਰੀ ਪੱਧਰ ਦੇ ਆਗੂ ਹੋਏ ਈਸਾਈਆਂ ਦੇ, ਜਿਨ੍ਹਾਂ ਨੂੰ ਇੰਨੀ ਸਮਝ ਨਾ ਲੱਗੇ ਕਿ ਸਿੱਖ ਨਹੀਂ, ਇਹ ਨਕਲੀ ਪਾਸਟਰਾਂ ਦੇ ਪੈਦਾ ਕੀਤਾ ਹੋਇਆ ਜਿਹੜਾ ਝਵੇਲਾਬਾਜੀ ਦੀ ਕਰਕੇ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਵਾਪਰ ਰਿਹਾ। ਕਿਉਂਕਿ ਸਿੱਖਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿ ਅਸੀਂ ਚਰਚ ਬੜੀਏ ਮੂਰਤੀਆਂ ਭੰਨੀਏ ਜਾਂ ਕੁਝ ਹੋਰ ਕਰੀਏ। ਆ ਜਿਹੜਾ ਵਿਰੋਧ ਕਰਦੇ ਫਿਰਦੇ ਆ ਅੱਜ ਈਸਾਈਆਂ ਦਾ, ਅੱਜ ਵੀ ਘਟਨਾ ਵਾਪਰੀ ਹੈ ਜੰਡਿਆਲੇ ਗੁਰੂ ਉਧਰੋਂ ਡੱਡੂਆਣੇ ਹੋਈ ਆ, ਇਹ ਸਿੱਖਾਂ ਨੇ ਪਹਿਲਾਂ ਕਾਹਤੋਂ ਨਹੀਂ, ਬੀਤੇ ਦੌਰ ਦੇ ਵਿੱਚ ਕਿੰਨਾ ਈਸਾਈਆਂ ਨੇ ਕੀਤਾ। ਅੱਜ ਅਸਲੀ ਚੀਜ਼ ਇਹ ਹੈਗੀ ਆ ਕਿ ਜਿਵੇਂ ਡੇਰਾ ਸਰਸਾ ਆ, ਜਿਵੇਂ ਡੇਰਾ ਭਨਿਆਰਾ ਆ, ਜਿਵੇਂ ਡੇਰਾ ਨੂਰ ਮਹਿਲ ਵਾਲਾ ਆਸ਼ੂਤੋਸ਼ ਦਾ, ਜਿਵੇਂ ਨਰਕ ਧਾਰੀਏ ਨੇ, ਜਿਵੇਂ ਭੈਣੀ ਵਾਲੇ ਆ, ਜਾਂ ਹੋਰ ਇਸ ਤਰ੍ਹਾਂ ਦੇ ਐਂਟੀ ਸਿੱਖ ਡੇਰੇ ਆ, ਬਿਲਕੁਲ ਉਸੇ ਤਰਜ਼ ਦੇ ਉੱਤੇ ਇਹ ਪੰਜਾਬ 'ਚ ਕੰਮ ਚੱਲ ਰਿਹਾ। ਇਹ ਬਿਲਕੁਲ ਉਸੇ ਸਟਾਈਲ ਦਾ ਹੈਗਾ ਜਿਹਦੇ ਵਿੱਚ ਸਿੱਖ ਹਿੱਤਾਂ ਨੂੰ ਨੁਕਸਾਨ ਹੋ ਰਿਹਾ। ਹੁਣ ਸਿੱਖ ਨੂੰ ਤਾਂ ਆਪਦੇ ਹਿੱਤ ਪਿਆਰੇ ਆ ਤੇ ਉਸ ਹਿੱਤ ਦੀ ਲੜਾਈ ਆ ਜਿਹੜੀ, ਉਹਦੇ ਵਿੱਚ ਜਿਹੜਾ ਵਿਰੋਧੀ ਆ, ਜਿਹੜਾ ਉਲਟ ਖੜਾ ਬੰਦਾ, ਉਹਨੂੰ ਗੱਲ ਕਦੋਂ ਚੰਗੀ ਲੱਗਣੀ ਹੈ? ਜਦੋਂ ਭਾਈ ਦਿਲਾਵਰ ਸਿੰਘ ਪਿੰਡੇ ਨਾਲ ਬੱਬ ਬੰਨ ਕੇ ਚੰਡੀਗੜ੍ਹ ਦੇ ਵਿੱਚ ਬਿਆੰਤੇ ਬੁੱਚੜ ਨੂੰ ਉਡਾਉਂਦਾ ਹੈ, ਉਸ ਮੌਕੇ ਸਾਰੇ ਜਿਹੜੇ ਸਿੱਖੀ ਤੇ ਸਿੱਖਾਂ ਦੇ ਦੁਸ਼ਮਣ ਹੈ ਉਹਨਾਂ ਨੂੰ ਥੋੜੀ ਚੰਗਾ ਲੱਗਣਾ। ਉਹਨਾਂ ਦੇ ਹਿੱਤਾਂ ਨੂੰ ਤਾਂ ਠੇਸ ਵੱਜੀ, ਉਹਨਾਂ ਨੂੰ ਤਾਂ ਬੜਾ ਮਾੜਾ ਲੱਗਿਆ ਕਿ ਲੈ ਜੀ ਸਾਡਾ ਤਾਂ ਜਿਹੜਾ ਜਰਨੈਲ ਸੀਗਾ ਚੌਧਰੀ ਮੂਹਰੇ ਲਾਇਆ ਹੋਇਆ ਸਿੱਖਾਂ ਦੇ ਕਤਲੇਆਮ ਲਈ, ਉਹ ਉਡਾਤਾ। ਪਰ ਸਿੱਖ ਹਿੱਤਾਂ ਲਈ ਇਹ ਗੱਲ ਠੀਕ ਸੀ, ਸਿੱਖ ਵਧਾਈਆਂ ਦਿੰਦੇ ਫਿਰਦੇ ਸੀ ਉਸ ਦਿਨ। ਇਸ ਟਾਈਮ ਨੂੰ ਜਦੋਂ ਕਿ ਆਪਾਂ ਸ਼ਾਮ ਦੇ ਟਾਈਮ ਇੱਥੇ ਮੈਂ 7 ਵਜੇ ਆਇਆ, ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ, ਰਿਕਾਰਡਿੰਗ ਹੋ ਰਹੀ ਆ, ਇਸ ਮੌਕੇ ਨੂੰ ਉਦਣ 1995 ਦੇ ਵਿੱਚ 31 ਅਗਸਤ ਨੂੰ ਵਧਾਈਆਂ ਦਾ, ਮੁਬਾਰਕਾਂ ਦਾ ਨਜ਼ਾਰੇ ਆਏ ਪਏ ਸੀ, ਤਰਾਰੇ ਬੰਨੇ ਪਏ ਸੀ। ਅੱਜ ਦੇ ਟਾਈਮ ਦੇ ਸਿੱਖ ਵਧਾਈਆਂ ਦੇ ਰਹੇ ਸੀ, ਸਿੱਖੀ ਦੇ ਦੁਸ਼ਮਣ ਮੱਚੇ ਪਏ ਸੀ। ਐਵੇਂ ਹੀ ਈਸਾਈ ਮਤ ਤੋਂ, ਸਰਸੇ ਵਾਲਿਆਂ ਤੋਂ, ਭਨਿਆਰੇ ਵਾਲਿਆਂ ਤੋਂ, ਜਾਂ ਕਿਸੇ ਤੋਂ ਵੀ ਜਦੋਂ ਸਾਡੇ ਹਿੱਤਾਂ ਨੂੰ ਨੁਕਸਾਨ ਹੋਊਗਾ ਤੇ ਜੇ ਸਿੱਖ ਕੋਈ ਕਾਰਵਾਈ ਕਰਕੇ ਉਸ ਗੱਲ ਨੂੰ ਰੋਕ ਦੇਣਗੇ ਤਾਂ ਸਿੱਖਾਂ ਦੇ ਦੁਸ਼ਮਣ ਤਾਂ ਰੌਲਾ ਪਾਉਣਗੇ ਵੀ ਇਹ ਜੀ ਇਹ ਕਿਵੇਂ ਹੋ ਸਕਦਾ ਕਿ ਸਿੱਖ ਨੁਕਸਾਨ ਜਿਹੜਾ ਹੈਗਾ ਉਹ ਹੁੰਦਾ ਹੋਇਆ ਰੋਕ ਲੈਣ। ਸਾਡੇ ਦੁਸ਼ਮਣ ਤਾਂ ਉਦੋਂ ਖੁਸ਼ ਹੋਣਗੇ ਜਦੋਂ ਨੁਕਸਾਨ ਹੁੰਦਾ ਰਹੇ। ਸੋ ਅਸੀਂ ਇਹ ਗੱਲ ਬੜੀ ਸੋਚ ਸਮਝ ਕੇ, ਬੜੀ ਗੰਭੀਰਤਾ ਨਾਲ ਕਹਿ ਰਹੇ ਹਾਂ। ਖਾਸ ਤੌਰ ਤੇ ਜਿਹੜੇ ਦੂਰ ਦਰਾਡੇ ਬੈਠੇ ਆ ਸਾਡੇ ਭਰਾ, ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਸਾਰਿਆਂ ਨੇ ਇਸ ਧਰਮ ਯੁੱਧ ਦੇ ਵਿੱਚ ਹਿੱਸਾ ਪਾਉਣਾ ਸ਼ੁਰੂ ਕੀਤਾ ਹੋਇਆ ਕਿ ਇਹ ਜਿਹੜਾ ਚੱਲ ਰਿਹਾ ਈਸਾਈਆਂ ਦੇ ਖਿਲਾਫ, ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਕੀ ਕੁਛ ਕਿੱਧਰ ਨੂੰ ਜਾਣਾ। ਪਰ ਅਸੀਂ ਤਾਂ ਅਰਦਾਸ ਇਹੀ ਕਰਾਂਗੇ ਕਿ ਜਿਹੜੇ ਪੰਜਾਬ ਦੇ ਇਹ ਨਕਲੀਏ ਨੇ, ਜਿਹੜੇ ਪੰਜਾਬ ਦਾ ਮਾਹੌਲ ਲਾਂਭੂ ਲਾ ਰਹੇ ਨੇ ਈਸਾਈ, ਕਮਾਲ ਦੀ ਗੱਲ ਇਹ ਹੈ ਕਿ ਸਿੱਖ ਹਿੱਤਾਂ ਦਾ ਨੁਕਸਾਨ ਹੋ ਰਿਹਾ ਤੇ ਸਿੱਖਾਂ ਨੂੰ ਹੀ ਦੋਸ਼ੀ ਜਿਹਾ ਬਣਾਇਆ ਪਿਆ ਵੀ ਤੁਸੀਂ ਜੀ ਰੋਕੋ ਨਾ ਉਹਨਾਂ ਨੂੰ। ਕਿਉਂ ਭਾਈ? ਜੇ ਕਿਸੇ ਦੇ ਘਰ ਦੇ ਵਿੱਚ ਚੋਰ ਆ ਬੜੇ ਤੇ ਚੋਰ ਨੂੰ ਭਜਾਉਣ ਲਈ ਖੜਕਾ ਕਰੀਏ, ਚਾਹੇ ਆਪਾਂ ਡਾਂਗਾ ਸੋਟੇ ਮਾਰ ਕੇ ਭਜਾਈਏ, ਬੇਸ਼ੱਕ ਦੀ ਹਵਾਈ ਫਾਇਰ ਕਰੀਏ, ਬੇਸ਼ੱਕ ਦੀ ਲੱਤਾਂ ਵੱਲ ਨੂੰ ਫਾਇਰ ਕਰੀਏ, ਤਾਂ ਅਸੀਂ ਆਪਦਾ ਘਰ ਬਚਾਉਣਾ। ਕਾਨੂੰਨ ਹੱਥ 'ਚ ਬਿਲਕੁਲ ਨਹੀਂ ਲਿਆ ਜਾ ਰਿਹਾ। ਹਾਂ, ਧੱਕੇਸ਼ਾਹੀ ਹੋ ਰਹੀ ਆ ਕਿਉਂਕਿ ਇਹ ਦਿੱਲੀ ਵਾਲਿਆਂ ਨੂੰ ਪਤਾ ਵੀ ਜੇਕਰ ਈਸਾਈਆਂ ਨਾਲ ਸਿੱਖਾਂ ਦਾ ਟਕਰਾਅ ਕਰਾਉਣਾ, ਪਹਿਲਾਂ ਸਿੱਖਾਂ ਨੂੰ ਚੜਾਓ। ਚੜਾਉਣ ਲਈ ਕੀ ਆ ਕਿ ਜਦੋਂ ਵੀ ਸਿੱਖ ਇਹਨਾਂ ਈਸਾਈਆਂ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨ ਤਾਂ ਸਿੱਖਾਂ ਉੱਤੇ ਪਰਚੇ ਦਰਜ ਕਰ ਦਿਓ, ਭਾਵੇਂ ਸਿੱਖਾਂ ਦਾ ਕੋਈ ਦੋਸ਼ ਨਾ ਹੋਵੇ। ਅਖੀਰ ਫਿਰ ਇਹ ਖਿੱਚ ਵਧੂਗੀ ਤੇ ਇਹ ਚਾਂਵਲਣਗੇ ਬਈ ਸਾਡੇ ਵੱਲ ਤਾਂ ਹਕੂਮਤ ਆ ਈਸਾਈ ਮਤ ਵਾਲੇ, ਤੇ ਚਾਂਵਲੇ ਕੋਈ ਨਾ ਕੋਈ ਪੰਗਾ ਵੀ ਖੜਾ ਕਰਨਗੇ। ਜਦੋਂ
ਸਰਸੇ ਡੇਰੇ ਵਾਲੇ ਜਿਹੜੇ ਸੀ 1995-97 ਦੇ ਵਿੱਚ ਬਿਲਕੁਲ ਹੁਣ ਜਿਵੇਂ ਈਸਾਈਆਂ ਦੀ ਧੌਂਸ ਆ ਨਾ, ਸਾਡੇ ਪਰਾਂ ਬੈਠੇ ਸੱਜਣਾ ਨੂੰ ਪਤਾ ਤਾਂ ਹੈ ਨਹੀਂਗਾ ਵੀ ਸਾਨੂੰ ਪੁੱਛੋ, ਅਸੀਂ ਮਾਝੇ 'ਚ ਇੱਥੇ ਬੈਠੇ ਆ ਵੀ ਕਿਹੋ ਜਿਹਾ ਮਾਹੌਲ ਬਣਾਇਆ ਪਿਆ ਇਹਨਾਂ ਨੇ। ਬਿਲਕੁਲ ਇਹੀ ਮਾਹੌਲ ਸਰਸੇ ਵਾਲਾ ਦਾ ਸੀ, ਲੋਕ ਡਰਦੇ ਸੀ ਇਹਨਾਂ ਤੋਂ, ਸਰਸੇ ਵਾਲਾ ਤੋਂ। ਜਦੋਂ ਸਨ 2000 ਦੀ ਗੱਲ ਆ, ਇੱਕ ਚਿੱਠੀ ਆਈ ਕੁੜੀ ਦੀ, ਜਿਹਦੇ ਵਿੱਚ ਉਹਨੇ ਆਪਦੀ ਸਾਰੀ ਵੀ ਮੇਰੇ ਨਾਲ ਕੀ ਕੁਛ ਡੇਰਾ ਸਰਸਾ 'ਚ ਵਾਪਰਿਆ ਉਹ ਲਿਖਿਆ ਸੀ, ਤੇ ਉਹ ਦੇਸ਼ ਸੇਵਕ ਅਖਬਾਰ ਆਉਂਦਾ ਹੁੰਦਾ ਸੀ ਇੱਕ ਕਾਮਰੇਡਾਂ ਦਾ, ਉਹਦੇ ਵਿੱਚ ਉਹ ਚਿੱਠੀ ਫਰੰਟ ਪੇਜ ਤੇ ਛਪੀ ਸੀ। ਉਹ ਚਿੱਠੀ ਜਿਹਨੇ ਵੰਡੀ, ਸਾਡੇ ਵਰਗੇ ਨੇ ਜਾਂ ਲੋਕਾਂ ਨੂੰ ਦੱਸਿਆ ਸਰਸੇ ਡੇਰੇ ਦੇ ਖਿਲਾਫ ਕਰਤੂਤਾਂ ਦਾ, ਉਹਨਾਂ ਨਾਲ ਬਹੁਤ ਉਹਨਾਂ ਨੂੰ ਮਾੜਾ ਭੁਗਤਣਾ ਪਿਆ ਸੀ, ਬਹੁਤ ਕੁਛ ਹੋਇਆ ਸੀ। ਫਿਰ ਡੇਰਾ ਸਰਸਾ ਦੀ ਚੌਧਰ ਇੰਨੀ ਸੀ ਸਿਆਸੀ ਸਫਰਾਂ ਦੇ ਵਿੱਚ, ਉਹਨਾਂ ਦੀ ਪਕੜ ਇੰਨੀ ਸੀ ਕਿ ਹਰੇਕ ਸਿੱਖ ਜਾਂ ਹਰੇਕ ਪੰਥਦਰ ਦੀ ਉਹਨੂੰ ਇਹੀ ਲੋਕ ਕਹਿੰਦੇ ਸੀ ਵੀ ਛੱਡੋ ਪਰਾਂ ਜੀ ਕੀ ਲੈਣਾ। ਤੇ ਪਿੰਡਾਂ ਦੇ ਵਿੱਚ ਉਹਨਾਂ ਨੇ ਸਿੱਖਾਂ ਦਾ ਜਾਣਾ ਦੁੱਭਰ ਕੀਤਾ ਪਿਆ ਸੀ। ਉਹਨਾਂ ਦੀ ਤਾਕਤ ਇੰਨੀ ਵਧੀ ਹੋਈ ਸੀ ਕਿ ਡੇਰਾ ਸਲਾਬਤਪੁਰਾ ਦੇ ਵਿੱਚ ਬਾਦਲਕਿਆਂ ਦੇ ਰਾਜ ਦੇ ਵਿੱਚ ਉਹਨਾਂ ਨੇ ਕਿਵੇਂ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਏ, ਤੇ ਬਾਦਲਕਿਆਂ ਨੇ ਉਹਨਾਂ ਦੀ ਪੂਰੀ ਟੌਰ ਬਣਾਤੀ। ਕੇਸ ਵਾਪਸ ਹੋ ਗਿਆ ਸਲਾਬਤਪੁਰੇ ਵਾਲਾ, ਜਿਹੜਾ ਬਠਿੰਡੇ ਆਪਣਾ ਪ੍ਰਧਾਨ ਸੀਗਾ, ਉਹ ਵਿਚਾਰਾ ਹੁਣ ਤੱਕ ਪਿੱਟਦਾ ਫਿਰਦਾ ਕਿ ਮੇਰੀ ਤਾਂ ਕਿਤੇ ਸਾਈਨ ਵੀ ਨਹੀਂ ਕਰਾਏ ਇਹਨਾਂ ਨੇ, ਆਪੇ ਬਾਦਲ ਪਰਿਵਾਰ ਨੇ ਕੁਛ ਗੱਲ ਨਹੀਂ ਗੜਬੜ। ਉਹ ਜਿਹੜਾ ਉਹ ਮਾਮਲਾ ਸੀ, ਜਦੋਂ ਉਹਦੇ ਵਿੱਚ ਸਿੱਖਾਂ ਨੂੰ ਨੀਵਾਂ ਦਿਖਾਇਆ ਗਿਆ ਤੇ ਡੇਰਾ ਸਰਸਾ ਦੀ ਪੂਛ ਉੱਚੀ ਕੀਤੀ ਬਾਦਲ ਪਰਿਵਾਰ ਨੇ, ਤਾਂ ਉਹਨਾਂ ਨੇ ਫਿਰ ਅਗਲਾ ਪੰਗਾ ਲਿਆ ਚੌੜੇ ਹੋਇਆ ਨੇ, ਆ ਜਿਹੜੀ ਬੇਅਦਬੀਆਂ ਹੋਈਆਂ 2015 'ਚ। ਤੇ ਉਹ ਤਾਂ ਸ਼ੁਕਰ ਕਰੋ ਵੀ 2017 ਦੇ ਵਿੱਚ ਸਰਕਾਰ ਨਹੀਂ ਬਣੀ, ਇਹ ਤਾਂ ਵਾਅਦਾ ਕਰ ਰਿਹਾ ਸੀ ਵੀ ਜੇ ਸਾਡੀ ਸਰਕਾਰ ਬਣ ਗਈ ਅਸੀਂ ਡੇਰਾ ਮੁਖੀ ਦੇ ਪੰਜਾਬ 'ਚ ਪ੍ਰੋਗਰਾਮ ਕਰਾਵਾਂਗੇ। ਸੋ ਜਿਵੇਂ ਡੇਰਾ ਸਰਸੇ ਵਾਲਿਆਂ ਨੇ ਸਟੇਟ ਦੀ ਸ਼ਹਿ ਉੱਤੇ ਸਿੱਖਾਂ ਨਾਲ ਪੰਗੇ ਲਏ ਤੇ ਅੱਜ ਕਿਤੇ ਭਾਲੇ ਨਹੀਂ ਥਿਉਂਦੇ, ਅੱਜ ਉਹਨਾਂ ਸਾਰਿਆਂ ਸਿੱਖਾਂ ਦੀ ਕਮਾਈ ਨੂੰ ਸਲਾਮ ਆ ਜਿਹੜੇ ਪਹਿਲੇ ਦਿਨ ਤੋਂ ਅੜੇ ਰਹੇ, ਜਿਹੜੇ ਲੜਦੇ ਰਹੇ, ਜਿਹੜੇ ਜੂਝਦੇ ਰਹੇ। ਬਹੁਤ ਸਾਰਿਆਂ ਨੂੰ ਬਹੁਤ ਕੁਝ ਝੱਲਣਾ ਪਿਆ, ਬਿਲਕੁਲ ਉਹੀ ਕੁਛ ਹੋਣ ਦੇ ਆਸਾਰ ਨੇ। ਡੇਰਾ ਸਰਸੇ ਵਾਲਿਆਂ ਵਾਂਗੂ ਹੀ ਇਹਨਾਂ ਨੂੰ ਪੰਜਾਬ ਦੇ ਈਸਾਈ ਪ੍ਰਚਾਰਕਾਂ ਨੂੰ ਪੰਪ ਦਿੱਤਾ ਜਾ ਰਿਹਾ ਤੇ ਬਾਰ-ਬਾਰ ਸਿੱਖਾਂ ਨੂੰ ਜਲੀਲ ਕੀਤਾ ਜਾਊਗਾ, ਟਕਰਾਅ ਹੋਏਗਾ। ਹੁਣ ਸਿੱਖ ਤਾਂ ਚਾਹੁੰਦੇ ਨਹੀਂ, ਸਿੱਖ ਤਾਂ ਸਿਰਫ ਇੰਨਾ ਚਾਹੁੰਦੇ ਆ ਨਾ ਕਿ ਸਾਡੇ ਧਰਮ ਦੇ ਲੋਕਾਂ ਦਾ, ਸਾਡੇ ਧਰਮ ਦਾ ਨੁਕਸਾਨ ਜਿਹੜਾ ਹੈਗਾ ਉਹ ਨਾ ਹੋਵੇ, ਤੇ ਇੱਥੇ ਉਲਟਾ ਸਿੱਖਾਂ ਨੂੰ ਹੀ ਦੋਸ਼ੀ ਬਣਾ ਕੇ ਸਿੱਖਾਂ ਨੂੰ ਭੰਡਿਆ ਜਾ ਰਿਹਾ। ਸੋ ਇਸ ਮਸਲੇ ਉੱਤੇ ਸਾਨੂੰ ਬੜੀ ਗੰਭੀਰਤਾ ਨਾਲ, ਬੜੀ ਸੰਵੇਦਨਸ਼ੀਲਤਾ ਦੇ ਨਾਲ ਨੀਤੀ ਬਣਾਉਣੀ ਪਊਗੀ। ਇਹ ਕਹੀ ਜਾਣਾ ਕਿ ਸਿੱਖ ਮਾਰੇ ਜਾਣਗੇ, ਸਿੱਖ ਲੁੱਟੇ, ਸਿੱਖਾਂ ਨੂੰ ਡਰਾਈ ਜਾਣਾ, ਇਹ ਵੀ ਕੋਈ ਵਧੀਆ ਗੱਲ ਨਹੀਂ ਹੈਗੀ। ਫਿਰ ਕੀ ਇਹਦਾ ਮਤਲਬ ਇਹ ਹੈਗਾ ਸਾਡੇ ਕੋਲ ਦੋ ਰਾਹ ਨੇ, ਜਾਂ ਤਾਂ ਅਸੀਂ ਦੜ ਵੱਟ ਕੇ ਘਰੇ ਬਹਿ ਜਾਈਏ ਤੇ ਸਿੱਖਾਂ ਦਾ ਨੁਕਸਾਨ ਈਸਾਈਆਂ ਵੱਲੋਂ ਲਗਾਤਾਰ ਹੁੰਦਾ ਰਹਿਣ ਦੇਈਏ, ਜਾਂ ਦੂਜੀ ਗੱਲ ਆ ਵੀ ਬੇਪਰਵਾਹ ਹੋ ਕੇ, ਕਿਉਂਕਿ ਨੁਕਸਾਨ ਤਾਂ ਕੁਛ ਨਾ ਕੁਛ ਹੋਊਗਾ ਹੀ, ਕੁਛ ਨਾ ਕੁਛ ਤਾਂ ਵਿਗੜੂਗਾ। ਜੇ ਆਮਲੇਟ ਖਾਣਾ ਹੋਵੇ ਤਾਂ ਅੰਡਾ ਤਾਂ ਭੰਨਣਾ ਹੀ ਪੈਂਦਾ, ਬਿਨਾਂ ਆਂਡਾ ਤੋੜਿਆ ਤਾਂ ਆਮਲੇਟ ਖਾਂਦਾ ਨਹੀਂ ਜਾਣਾ। ਸੋ ਉਸ ਤਰੀਕੇ ਦੇ ਇੱਥੇ ਸਾਡੇ ਲਈ ਬਹੁਤ ਖਤਰਨਾਕ ਹਾਲਾਤ ਨੇ। ਚਾਹੁੰਦੇ ਬਿਲਕੁਲ ਨਹੀਂ ਹੈ, ਪਰ ਬਹੁਤ ਵਾਰੀ ਬੰਦੇ ਨੂੰ ਬੇਵੱਸ ਤੇ ਲਾਚਾਰ ਹੋ ਕੇ ਉਹ ਰਾਹ ਅਪਣਾਉਣਾ ਪੈਂਦਾ ਜਿਹਦੇ ਉੱਤੇ ਉਹ ਚੱਲਣਾ ਨਹੀਂ ਚਾਹੁੰਦਾ। ਅਸੀਂ ਤਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੀ ਕਰਦੇ ਹਾਂ ਵੀ ਇਹ ਜਿਹੜਾ ਈਸਾਈਆਂ ਵਾਲਾ ਹਿਸਾਬ ਕਿਤਾਬ ਆ ਇਹ ਸੱਚੇ ਤਰੀਕੇ ਨਾਲ ਨਿਬੜ ਜਾਵੇ ਤੇ ਸਾਡੀ ਕੌਮ ਦੇ ਹਿੱਤਾਂ ਦੀ ਰਾਖੀ ਹੋ ਜਾਵੇ। ਸੋ ਅੱਜ ਲਈ ਇੰਨਾ ਹੀ ਕਾਫੀ। ਇਸ ਮਸਲੇ ਉੱਤੇ ਅਗਲੇ ਦਿਨਾਂ 'ਚ ਫਿਰ ਚਰਚਾ ਕਰਾਂਗੇ। ਇੰਨੇ ਲਈ ਧੰਨਵਾਦ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।